ਅਸੀਂ 4-5 ਬੰਦ ਅੱਜ ਪੜ੍ਹਨੇ ਨੇ ਤੇ ਉਸ ਤੋਂ ਬਾਅਦ ਫਿਰ ਗੱਪਬਾਜ਼ੀ ਜੇ ਤੁਸੀਂ ਕਰਨੀ ਹੋਏਗੀ ਤੇ ਰਿਕਾਰਡ ਨੂੰ ਬੰਦ ਕਰਕੇ ਕਰ ਲਿਓ। ਇੰਟਰੋਡਕਸ਼ਨ ਦੇ ਦਿਓ ਡਾਕਟਰ ਸਾਹਿਬ ਜੀ, ਕਾਦੇ ਬੰਦ ਪੜਨੇ ਨੇ, ਕੀ ਅਸੀਂ ਕਰ ਰਹੇ ਹਾਂ। ਹਾਂਜੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਅਸੀਂ ਪਹਿਲੇ ਸ਼ੁਰੂ ਕੀਤਾ ਸੀ ਇਹਨੂੰ ਮਿਰਜ਼ਾ ਸਾਹਿਬਾਂ ਨੂੰ ਤੇ ਕਾਫੀ ਬੰਦ ਕਰ ਲਏ ਸਨ, ਲੇਕਿਨ ਫਿਰ ਮੈਨੂੰ ਲੱਗਾ ਕਿ ਇਹ ਠੀਕ ਨਹੀਂ ਹੋ ਰਿਹਾ। ਇਹਦੇ 'ਚ ਅਸੀਂ ਟੇਵੇ ਬਹੁਤੇ ਲਾ ਰਹੇ ਹਾਂ ਤੇ ਐਗਜ਼ੈਕਟਲੀ ਜਿਹੜੀ ਹਿਸਟਰੀ ਔਰ ਡਿਕਸ਼ਨਰੀ ਦੇ ਜਿਹੜੇ ਮੀਨਿੰਗਸ ਨੇ ਉਹ ਗੋਲ ਮੋਲ ਹੁੰਦੇ ਜਾ ਰਹੇ ਨੇ। ਤੇ ਇਸ ਲਈ ਔਰ ਫਿਰ ਇਹ ਹੈ ਕਿ ਇਹ ਕੋਈ ਐਡਿਟ ਵੀ ਨਹੀਂ ਹੋਈ। ਅੱਛਾ, ਹੁਣ ਮਸਲਾ ਇਹ ਹੈਗਾ ਐਡਿਟ ਹੋਣ ਦਾ ਕਿ ਇਹਨੂੰ ਐਡਿਟ ਕਰਨਾ ਤੇ ਬਹੁਤ ਹੀ ਮੁਸ਼ਕਿਲ, ਮਤਲਬ ਆਲਮੋਸਟ ਇੰਪੋਸੀਬਲ ਹੈ। ਵਜ੍ਹਾ ਉਹਦੀ ਇਹ ਹੈ ਕਿ ਤੁਸੀਂ ਐਡਿਟ ਕਰ ਦਿਓ ਜਦੋਂ ਤੁਹਾਡੇ ਕੋਲ ਬਹੁਤ ਸਾਰੇ ਨੁਸਖੇ ਹੋਣ। ਮਤਲਬ ਜਿਵੇਂ ਵਾਰਿਸ ਸ਼ਾਹ ਨੂੰ ਐਡਿਟ ਕੀਤਾ ਨਾ ਲੋਕਾਂ ਨੇ, ਤੇ ਵਾਰਿਸ ਸ਼ਾਹ ਦੇ 15-20-30 ਮੁਖਤਲਿਫ ਥਾਵਾਂ ਤੋਂ ਉਹਨਾਂ ਨੂੰ ਨੁਸਖੇ ਮਿਲੇ ਜਿਨ੍ਹਾਂ ਨੂੰ ਕੰਪੇਅਰ ਕਰਕੇ ਉਹਨਾਂ ਨੇ ਐਡਿਟ ਕੀਤਾ। ਤੇ ਇਹ ਜਿਹੜਾ ਆਪਣਾ ਮਿਰਜ਼ਾ ਸਾਹਿਬਾਂ ਪੀਲੂ ਹੈ, ਇਹਦਾ ਕੋਈ ਹੋਰ ਨੁਸਖਾ ਹੈ ਨਹੀਂ ਆ ਜਿਹਦੇ ਨਾਲ ਕੰਪੇਅਰ ਕਰਕੇ ਇਹ ਦੱਸਿਆ ਜਾ ਸਕੇ ਕਿ ਇੱਥੇ ਐਗਜ਼ੈਕਟਲੀ ਕੀ ਲਫ਼ਜ਼ ਹੈ ਸੀ ਜਾਂ ਹੋਣਾ ਚਾਹੀਦਾ ਸੀ। ਇਸ ਲਈ ਜੋ ਕੁਝ ਸਾਡੇ ਸਾਹਮਣੇ ਜੋ ਟੈਕਸਟ ਹੈਗੀ ਹੈ ਉਹ ਅਸੀਂ ਕਰਨੀ ਹੈ, ਲੇਕਿਨ ਉਹਦੇ ਵਿੱਚ ਜਿਹੜੇ ਅਸੀਂ ਜਿਹੜੀ ਵੋਕੈਬਲਰੀ ਜਿਹੜੀ ਅਨਫੈਮਿਲੀਅਰ ਵੋਕੈਬਲਰੀ ਹੈ ਉਹ ਅਸੀਂ ਸਾਫ਼ ਕਰਾਂਗੇ। ਤੇ ਉਹ ਮੈਂ 3-4 ਡਿਕਸ਼ਨਰੀਆਂ ਰਾਤ ਖੋਲ ਕੇ ਤੇ ਉਹ ਦੇਖੀਆਂ ਨੇ ਤੇ ਉਹਨਾਂ ਨਾਲ ਕਾਫੀ ਮੈਨੂੰ ਮਦਦ ਮਿਲੀ ਹੈ। ਬਾਕੀ ਇਹ ਹੈ ਕਿ ਦੇਖੋ ਜੀ, ਜਿਹੜਾ ਵੱਡਾ ਸ਼ਾਇਰ ਹੁੰਦਾ ਹੈ ਉਹਦੀ ਜ਼ੁਬਾਨ ਤੇ ਅੱਛੀ ਹੁੰਦੀ ਹੈ, ਉਹ ਦੀ ਤਕਨੀਕ ਵੀ ਆਲਾ ਹੁੰਦੀ ਹੈ, ਇਸੇ ਲਈ ਉਹਨੂੰ ਵੱਡਾ ਸ਼ਾਇਰ ਮੰਨਿਆ ਜਾਂਦਾ ਹੈ ਔਰ ਇਸੇ ਲਈ ਉਹਨੂੰ ਰਿਕਾਰਡ 'ਚ ਵੀ ਰੱਖਿਆ ਜਾਂਦਾ ਹੈ ਹਿਸਟਰੀ ਦੇ। ਇਸ ਲਈ ਇਹ ਗੱਲ ਤੇ ਕੋਈ ਕਿਸੇ ਜਦੋਂ ਅਸੀਂ ਆਪਣਾ ਕਿਸੇ ਵੀ ਸ਼ਾਇਰ ਦੀ ਜਾਂ ਕਿਸੇ ਰਾਈਟਰ ਦੀ ਤਾਰੀਫ ਕਰਨੇ ਆ, ਜੀ ਇਹਨੇ ਬੜੀ ਚੰਗੀ ਜ਼ੁਬਾਨ ਵਰਤੀ ਹੈ, ਤੇ ਮਤਲਬ ਇਹ ਹੈ ਕਿ ਚੰਗੀ ਜ਼ੁਬਾਨ ਵਰਤਣ ਤੋਂ ਬਗੈਰ ਤਾਂ ਤੁਸੀਂ ਚੰਗੇ ਰਾਈਟਰ ਹੋ ਹੀ ਨਹੀਂ ਸਕਦੇ। ਸੋ ਉਹ ਤੇ ਗਿਵਨ ਹੈ, ਉਹ ਤੇ ਗਿਵਨ ਹੈ। ਉਹ ਕਹਿਣਾ ਨਾ ਕਹਿਣਾ ਇੱਕ ਬਰਾਬਰ ਹੀ ਹੈ। ਅੱਛਾ, ਲੇਕਿਨ ਜਿਹੜੀ ਕਿਸੇ ਦੇ ਅੰਦਰ ਜਿਹੜੀ ਮੁਖਤਲਿਫ ਜਿਹੜੀ ਇੰਪਲਾਈਡ ਜਾਂ ਜਿਹੜੀ ਲੁਕੀਆਂ ਹੋਈਆਂ ਗੱਲਾਂ ਨੇ ਜਿਹੜੀਆਂ ਸਾਫ਼ ਨਹੀਂ ਹੈਗੀਆਂ, ਉਹਨਾਂ ਉੱਤੇ ਗੌਰ ਕਰਨਾ ਜਾਂ ਉਹਨਾਂ ਤੇ ਵਿਚਾਰ ਕਰਨਾ ਜਿਹੜਾ ਉਹ ਜ਼ਰੂਰੀ ਹੈ। ਔਰ ਇਹ ਮੈਂ ਇਸ ਵਾਸਤੇ ਵੀ ਮਿਰਜ਼ਾ ਸਾਹਿਬਾਂ ਦਾ ਜਿਹੜਾ ਹੈ ਉਹ ਸਿਲੈਕਟ ਕੀਤਾ ਸੀਗਾ ਕਿ ਇਹ ਜਿਹੜੇ ਪੰਜਾਬੀ ਦੇ ਸਾਡੇ ਮੇਨ ਪਾਕਿਸਤਾਨੀ ਪੰਜਾਬੀ, ਪਾਕਿਸਤਾਨ ਵੱਲ ਦੇ ਜਿਹੜੇ ਮੇਨ ਕ੍ਰਿਟਿਕ ਹੈ ਨੇ, ਉਹਨਾਂ ਵਿੱਚ ਇਹ ਸਬਜੈਕਟ ਜਿਹੜਾ ਹੈ ਮਿਰਜ਼ਾ ਸਾਹਿਬਾਂ ਦੀ ਕਹਾਣੀ ਦਾ ਇਹ ਕਾਫੀ ਡਿਬੇਟ ਹੋਇਆ ਹੈ। ਕਿਤਾਬਾਂ ਵੀ ਇਹਦੇ ਉੱਤੇ ਲਿਖੀਆਂ ਗਈਆਂ ਨੇ। ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਤੇ ਇਸ ਗੱਲ ਤੇ ਬਹਿਸ ਹੋਈ ਹੈ ਕਿ ਬਾਕੀ
ਜਿੰਨੇ ਪੰਜਾਬੀ ਦੇ ਕਿੱਸੇ ਨੇ ਉਹਨਾਂ ਵਿੱਚ ਔਰਤ ਦਾ ਨਾਂ ਪਹਿਲੇ ਆਉਂਦਾ ਹੈ ਤੇ ਮਰਦ ਦਾ ਨਾਂ ਬਾਅਦ ਚ ਆਉਂਦਾ ਹੈ। ਮਸਲਨ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ, ਇਹ ਸਾਰੀਆਂ ਔਰਤ ਪਹਿਲੇ ਆਉਂਦੀ ਹੈ, ਮਰਦ ਬਾਅਦ ਚ। ਇਹ ਪਹਿਲੀ ਕਹਾਣੀ ਹੈ ਜਿਹੜੀ ਕਿ ਜਿਹਦੇ ਵਿੱਚ ਮਰਦ ਜਿਹੜਾ ਹੈ ਉਹ ਪਹਿਲੇ ਮੈਂਸ਼ਨ ਹੁੰਦਾ ਹੈ ਤੇ ਔਰਤ ਬਾਅਦ ਚ, ਮਿਰਜ਼ਾ ਪਹਿਲੇ ਤੇ ਸਾਹਿਬਾਂ ਬਾਅਦ ਦੇ ਵਿੱਚ। ਲੇਕਿਨ ਮੈਂ ਇਹਦੇ ਉੱਤੇ ਗੌਰ ਕੀਤਾ ਕਿ ਜਿਹੜੇ ਕਲਾਸੀਕਲ ਪੀਰੀਅਡ ਬਾਰਿਸ਼ ਸ਼ਾਹ ਤੋਂ ਬਾਅਦ ਜਿਹੜਾ ਡਿਕਲਾਈਨਿੰਗ ਕਲਾਸੀਕਲ ਪੀਰੀਅਡ ਉਹਨੂੰ ਮੈਂ ਕਹਿਣਾ, ਉਸ ਦੇ ਵਿੱਚ ਜਿਹੜੇ ਕਿੱਸੇ ਨੇ ਉਹਨਾਂ ਵਿੱਚ ਇਹ ਤਕਰੀਬਨ ਸਾਰਿਆਂ ਦੇ ਵਿੱਚ ਹੀ ਜਿਹੜਾ ਮੇਲ ਹੈ ਉਹਦਾ ਨਾਂ ਪਹਿਲੇ ਹੁੰਦਾ ਹੈ ਜਾਂ ਜ਼ਿਆਦਾ ਪ੍ਰੋਮੀਨੈਂਟ ਹੁੰਦਾ ਹੈ। ਜਿਵੇਂ ਮੌਲਵੀ ਗੁਲਾਮ ਰਸੂਲ ਸਾਹਿਬ ਨੇ ਕਿੱਸਾ ਲਿਖਿਆ ਤੇ ਯੂਸੁਫ ਜ਼ੁਲੈਖਾ, ਯੂਸੁਫ ਪਹਿਲੇ ਆਇਆ ਤੇ ਜ਼ੁਲੈਖਾ ਬਾਅਦ ਦੇ ਵਿੱਚ ਆਈ। ਇਸੇ ਤਰ੍ਹਾਂ ਮੀਆਂ ਸਾਹਿਬ ਦੇ ਕਿੱਸੇ ਦੇ ਵਿੱਚ ਵੀ ਜਿਹੜਾ ਜਿਹੜਾ ਮੇਲ ਹੈ ਉਹ ਜ਼ਿਆਦਾ, ਉਹਨੂੰ ਪਹਿਲੇ ਉਹਦਾ ਜ਼ਿਕਰ ਆਉਂਦਾ ਹੈ ਤੇ ਜਿਹੜੀ ਆਪਣਾ ਫੀਮੇਲ ਹੈ ਉਹਦਾ ਬਾਅਦ ਚ ਜ਼ਿਕਰ ਆਉਂਦਾ ਹੈ। ਇਹ ਖੁਦ ਜਿਹੜੀ ਇੱਕ ਹਿਸਟੋਰੀਕਲ ਚੇਂਜ ਹੈ ਪੰਜਾਬੀ ਕਲਾਸੀਕਲ ਲਿਟਰੇਚਰ ਦੇ ਵਿੱਚ, ਇਹਦਾ ਕੀ ਮਤਲਬ ਹੈ? ਇਹ ਕਿਵੇਂ ਆਈ ਹੈ ਔਰ ਕਿਉਂ ਆਈ ਹੈ? ਇਹ ਐਵੇਂ ਤੇ ਨਹੀਂ ਆਈ, ਕਿਸੇ ਵਜ੍ਹਾ ਤੋਂ ਆਈ ਹੋਏਗੀ। ਸੋ ਇਹਦੇ ਉੱਤੇ ਤੁਸੀਂ ਵਿਚਾਰ ਕਰਿਓ ਔਰ ਸੋਚਿਓ ਕਿ ਇਹਦੀ ਕੀ ਵਜ੍ਹਾ ਹੋ ਸਕਦੀ ਹੈ। ਵੈਸੇ ਉਂਝ ਅਗਰ ਤੁਸੀਂ ਵੇਖੋ ਮਿਰਜ਼ਾ ਸਾਹਿਬਾਂ ਦੇ ਵਿੱਚ ਤੇ ਜਿਹੜੀ ਆਸ਼ਿਕ ਮਿਰਜ਼ਾ ਸਾਹਿਬਾਂ ਦੇ ਵਿੱਚ ਵੀ ਹੈ, ਆਸ਼ਿਕ ਔਰਤ ਹੀ ਹੈ, ਆਸ਼ਿਕ ਸਾਹਿਬਾਂ ਹੈ। ਔਰ ਉਹਦਾ ਹੀ ਮੇਨ ਕਰੈਕਟਰ ਹੈ। ਹਾਲਾਂਕਿ ਜਿਸ ਤਰ੍ਹਾਂ ਕਿ ਸੱਸੀ ਪੁੰਨੂ ਦੇ ਵਿੱਚ ਸੱਸੀ ਦਾ ਮੇਨ ਕਰੈਕਟਰ ਹੈ। ਅੱਛਾ, ਲੇਕਿਨ ਜਿਹੜਾ ਹੀਰ ਰਾਂਝਾ ਹੈ, ਮੈਂ ਹੀਰ ਰਾਂਝੇ ਦੇ ਨਾਲ ਇਹਨੂੰ ਇਸ ਲਈ ਵੀ ਥੋੜਾ ਜਿਹਾ ਕੰਪੇਅਰ ਕਰ ਰਿਹਾ ਹਾਂ ਮਿਰਜ਼ਾ ਸਾਹਿਬਾਂ ਦੇ ਕਿੱਸੇ ਨੂੰ, ਕਿ ਜਿਹੜੀ ਹੀਰ ਹੈ ਉਹ ਵੀ ਸਿਆਲਾਂ ਦੀ ਕੁੜੀ ਸੀ ਤੇ ਸਾਹਿਬਾਂ ਵੀ ਸਿਆਲਾਂ ਦੀ ਕੁੜੀ ਹੈ। ਮਤਲਬ ਇਹ ਤੁਸੀਂ ਗੌਰ ਕਰੋ ਕਿ ਦੋਨਾਂ ਕਿੱਸਿਆਂ 'ਚ ਹੀ ਕੁੜੀਆਂ ਜਿਹੜੀਆਂ ਨੇ ਉਹ ਸਿਆਲਾਂ ਦੀਆਂ ਨੇ। ਅੱਛਾ, ਤੇ ਹੋ ਸਕਦਾ ਹੈ ਕਿ ਉਸ ਜ਼ਮਾਨੇ 'ਚ ਝੰਗ ਤੇ ਸਿਆਲਾਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਖੂਬਸੂਰਤੀ ਜਿਹੜੀ ਆ ਉਹ ਬਹੁਤ ਮਸ਼ਹੂਰ ਹੋਵੇ, ਜੋ ਵੀ ਪਤਾ ਨਹੀਂ, ਉਹਦੀ ਕਈ ਵਜ੍ਹਾ ਹੋ ਸਕਦੀਆਂ ਨੇ। ਲੇਕਿਨ ਇੱਕ ਮੁੱਢਲਾ ਫਰਕ ਹੈਗਾ ਜਿਹੜਾ ਤੁਹਾਡੇ ਸਾਹਮਣੇ ਆਏਗਾ ਦੋਵਾਂ ਕਿੱਸਿਆਂ ਦੇ ਵਿੱਚ। ਹੀਰ ਰਾਂਝੇ ਦੇ ਕਿੱਸੇ ਦੇ ਵਿੱਚ ਤੇ ਇਹ ਮਿਰਜ਼ਾ ਸਾਹਿਬਾਂ ਦੇ ਕਿੱਸੇ ਦੇ ਵਿੱਚ ਇੱਕ ਬਹੁਤ ਮੁੱਢਲਾ ਫਰਕ ਸਾਹਮਣੇ ਆਏਗਾ। ਤੇ ਹਾਂ, ਇੱਕ ਉਹ ਇਹਦੇ ਬਾਰੇ ਜੋ ਇੱਕ ਹੋਰ ਕੋਈ ਪ੍ਰੀਲਿਮਿਨਰੀ ਅਗਰ ਸਵਾਲ ਹੈਗਾ ਤੇ ਤੁਸੀਂ ਪੁੱਛ ਲਓ। ਸਰ ਜੀ, ਜਿਸ ਤਰ੍ਹਾਂ ਸਿਆਲਾਂ ਦੀ ਤੁਸੀਂ ਗੱਲ ਕੀਤੀ ਕਿ ਉੱਥੇ ਦੀਆਂ ਔਰਤਾਂ ਦਾ ਹੀ ਸਾਰਾ ਹੈਗਾ ਸੀਗਾ, ਇਹ ਦੋਨੋਂ ਹੀ ਲੇਡੀਜ਼ ਜਿਹੜੀਆਂ ਸੀਗੀਆਂ ਸਿਆਲਾਂ ਦੀਆਂ ਸੀਗੀਆਂ। ਇੱਕ ਹੋਰ ਕੈਰੈਕਟਰ ਜਿਹੜਾ ਸਾਡੇ ਸਾਹਮਣੇ ਆਉਂਦਾ, ਉਹ ਆਉਂਦਾ ਆ ਸੈਤੀ ਦਾ,
ਇਜ਼ ਇਟ ਪੋਸੀਬਲ ਕਿ ਉਸ ਸੋਸਾਇਟੀ ਦੇ ਵਿੱਚ ਔਰਤਾਂ ਜਿਹੜੀਆਂ ਸੀਗੀਆਂ had more rights or they were more powerful at that time, तो इस करके they were more aggressive तो नहीं, मतलब कि they were able to speak their mind या जो भी है अपनी so is it possible कि वो सोसाइटी थोड़ी प्रोग्रेसिव सीगी? मैं ਇਹਨੂੰ ਪ੍ਰੋਗਰੈਸਿਵ ਰਿਗਰੈਸਿਵ ਤੇ ਨਹੀਂ ਕਵਾਂਗਾ, ਲੇਕਿਨ ਮੈਨੂੰ ਇਹ ਪਤਾ ਹੈਗਾ ਕਿ ਜਿਹੜੀ ਜਟਕਾ ਸਮਾਜ ਸੀ ਸਾਡੇ ਵੇਲੇ ਤੱਕ ਵੀ, ਜਿਹੜਾ ਜਟਕਾ ਸਮਾਜ ਜਿਨ੍ਹਾਂ ਨੂੰ ਜਿਹੜੇ ਈਸਟ ਪੰਜਾਬ ਤੋਂ, ਜਿਹੜੇ ਵੈਸਟਰਨ ਪੰਜਾਬ ਦੇ ਲੋਕੀ ਨੇ, ਉਹਨਾਂ ਦੇ ਵਿੱਚ ਜਿਹੜੀ ਔਰਤ ਹੈ ਉਹਦੀ ਜਿਹੜੀ ਸੋਸ਼ਲ ਪਾਵਰ ਹੈ ਉਹ ਜ਼ਿਆਦਾ ਸੀ ਮਰਦ ਸੋਸ਼ਲ ਨਾਲੋਂ। ਸਟੈਂਡਿੰਗ ਸਟੈਂਡਿੰਗ ਮਤਲਬ ਮਰਦ ਨਾਲੋਂ ਵੱਧ ਸ਼ਾਇਦ ਨਾ ਹੋਵੇ, ਪਰ ਉਹਦੀ ਜ਼ਿਆਦਾ ਸੀ। ਇਹ ਜਿਹੜੀ ਸੈਂਟਰਲ ਪੰਜਾਬ ਤੇ ਈਸਟ ਪੰਜਾਬ ਦੇ ਵਿੱਚ ਜਿਹੜੀ ਡੋਮੈਸਟਿਕੇਟਡ ਔਰਤ ਜਿਹੜੀ ਹੈ, ਇਹ 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 ਇਸ ਤਰ੍ਹਾਂ ਦੀ ਉਹ ਔਰਤ ਨਹੀਂ ਹੈਗੀ ਸੀ। ਤੇ ਇਹ ਤੁਹਾਡੀ ਗੱਲ ਸਹੀ ਹੈ। ਇਹਦੇ ਵਿੱਚ ਵੀ ਤੁਸੀਂ ਵੇਖੋਗੇ ਕਿ ਜੋ ਕੁਝ ਸਾਹਿਬਾਂ ਜੋ ਦਾਵਾ ਕਰਦੀ ਹੈ, ਉਹਦੇ ਵਿੱਚ ਤੁਹਾਨੂੰ ਲੱਗੇਗਾ ਕਿ ਉਹਦੇ ਕੋਲ ਸੋਸ਼ਲ ਪਾਵਰ ਹੈ ਹੀ ਹੈ ਜਾਂ ਇਕਨੋਮਿਕ ਪਾਵਰ ਹੈ ਉਹਦੇ ਹੱਥ ਵਿੱਚ, ਤੇ ਉਹ ਉਸ ਤਰ੍ਹਾਂ ਦੇ ਪ੍ਰੋਮਿਸਿਸ ਕਰ ਸਕਦੀ ਹੈ, ਅਦਰਵਾਈਜ਼ ਉਹ ਕਿਵੇਂ ਕਰ ਸਕਦੀ। ਇੱਕ ਹੋਰ ਕੁਐਸਚਨ ਸੀ ਸਰ ਜੀ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਵੀ ਪਹਿਲਾਂ ਮਤਲਬ ਕਿ ਹੁਣ ਇਹਦੇ ਵਿੱਚ ਮਤਲਬ ਕਿ ਉਹਦਾ ਨਾਂ ਦੂਜੇ ਨੰਬਰ ਤੇ ਆਉਂਦਾ ਸਾਹਿਬਾਂ ਦਾ, ਇਹ ਵੀ ਕਹਿ ਸਕਦੇ ਆ ਆਪਾਂ ਕਿ ਐਜ਼ ਦ ਜਿੱਦਾਂ ਕਿ ਪ੍ਰੋਪਰਟੀ ਕਰਕੇ ਜਿਉਂ-ਜਿਉਂ ਉਹਨਾਂ ਦੀ ਇਕਨੋਮਿਕ ਪਾਵਰ ਘਟਦੀ ਗਈ ਔਰਤਾਂ ਦੀ, ਜਾਂ ਉਹਨਾਂ ਦੀ ਸੋਸ਼ਲ ਸਟੈਂਡਿੰਗ ਘਟਦੀ ਗਈ ਬਿਕੋਜ਼ ਆਫ ਜ਼ਮੀਂਦਾਰੀਆਂ ਕਰਕੇ ਐਂਡ ਪ੍ਰੋਪਰਟੀ ਕਰਕੇ, ਕਿ ਵੀ ਸੋ ਮੇਬੀ ਇਜ਼ ਦੈਟ ਦ ਰੀਜ਼ਨ ਕਿ ਉਹਨਾਂ ਦਾ ਨਾਮ ਵੀ ਮਤਲਬ ਫਿਰ ਸੈਕੰਡ ਨੰਬਰ ਤੇ ਆਉਣ ਲੱਗ ਪਿਆ। ਹਾਂ, ਇਹ ਗੱਲ ਤੁਹਾਡੀ ਸਹੀ ਹੈ, ਕਿਉਂਕਿ ਜਿਹੜਾ ਜਿਉਂ-ਜਿਉਂ ਐਗਰੀਕਲਚਰ ਵੱਧਦਾ ਗਿਆ, ਉਵੇਂ ਉਵੇਂ ਔਰਤ ਦੀ ਡੋਮੈਸਟੀਕੇਸ਼ਨ ਵੀ ਜਿਹੜੀ ਹੈ ਉਹ ਵੱਧਦੀ ਗਈ ਹੈ। ਔਰ ਉਸ ਤੋਂ ਪਹਿਲੇ ਵਾਲੇ 'ਚ ਸੂਰਤ ਹਾਲ ਹੋਰ ਸੀ। ਜਿਹੜੀ ਅਗਰੇਰੀਅਨ ਸੁਸਾਇਟੀ ਜਿਵੇਂ ਜਿਵੇਂ ਮੈਚਿਓਰ ਹੁੰਦੀ ਗਈ ਜਾਂ ਡੀਪਨ ਹੁੰਦੀ ਗਈ, ਉਹਦੇ ਵਿੱਚ ਔਰਤ ਦੀ ਡੋਮੈਸਟੀਕੇਸ਼ਨ ਜਿਹੜੀ ਹੈ ਉਹ ਮੇਰੇ ਖਿਆਲ ਦੇ ਵਿੱਚ ਵਧੀ। ਔਰ ਸ਼ਾਇਦ ਇਸ ਵਜ੍ਹਾ ਤੋਂ ਵੀ ਜਿਹੜੀ ਮਰਦ ਹੈ, ਪੈਟਰਿਆਰਕੀ ਹੈ, ਉਹ ਹੌਲੀ ਹੌਲੀ ਪੰਜਾਬ 'ਚ ਵੱਧਦੀ ਗਈ। Dr. Mizu, can we say, oh, sorry, like you were saying, the decline of the Sufi literature, so with Yusuf Zulaikha and Saf Muluk and Badil Jamal, but then these were Middle Eastern stories given Punjabi clothing. ਹਾਂ, ਉਹਦੇ ਵਿੱਚ ਇੱਕ ਤੇ ਦੇਖੋ ਨਾ ਤੁਸੀਂ, ਇੱਕ ਤੇ ਬਦਲੀ ਆਈ ਕਿ ਜਿਹੜੇ ਪੰਜਾਬੀ ਦੇ ਵੱਡੇ ਸ਼ਾਇਰ ਸਾਹਮਣੇ ਆਏ, ਉਹਨਾਂ ਨੇ ਬਜਾਏ ਪੰਜਾਬ ਦੇ ਕਿੱਸਿਆਂ ਦੇ, ਉਹਨਾਂ ਨੇ ਮਿਡਲ ਈਸਟਰਨ ਕਿੱਸਿਆਂ ਨੂੰ ਸਿਲੈਕਟ ਕੀਤਾ। ਇੱਕ ਮੁੱਢਲੀ ਬਦਲੀ ਤੇ ਇਹ ਆਈ। ਔਰ ਦੂਜੀ ਜਿਹੜੀ ਉਹਦੇ ਨਾਲ ਜਿਹੜੀ ਮੇਲ ਪੈਟਰਿਆਰਕੀ ਹੈ ਉਹ ਵੀ ਆਈ, ਜਿਵੇਂ ਸੈਫੁਲ ਮਲੂਕ ਹੈ, ਜਿਵੇਂ ਆਪਣਾ ਯੂਸੁਫ ਜ਼ੁਲੈਖਾ ਹੈ, ਇਹ ਦੋਵੇਂ। But is Mirza Sahiban a pure Punjabi story? ਮਿਰਜ਼ਾ ਸਾਹਿਬਾਂ ਤੇ ਬਿਲਕੁਲ ਹੀ ਪੰਜਾਬੀ ਸਟੋਰੀ ਹੈ ਨਾ। ਇਹ ਤਾਂ ਪੰਜਾਬ ਦੇ ਦੋ ਏਰੀਆਜ਼ ਦੀ ਔਰ ਦੋ ਟ੍ਰਾਈਬਸ ਦੀ ਜਿਹੜੀ ਹੈ ਉਹ ਸਟਰਗਲ ਦੀ ਬੇਸਿਕਲੀ ਰਿਫਲੈਕਸ਼ਨ ਹੈ, ਪਿਓਰਲੀ। ਔਰ ਬਹੁਤ ਮਤਲਬ ਇਨਰ ਮੋਸਟ ਪੰਜਾਬ ਦੀ ਕਹਾਣੀ ਹੈ ਇਹ ਜਿਹੜੀ ਹੈ। Okay, thank you.
ਅੱਛਾ, ਤੁਸੀਂ ਆਪਣਾ ਤੁਸੀਂ ਤੁਹਾਡੇ ਚੋਂ ਜਿਹੜਾ ਵੀ ਮੈਨੇ ਲਿਖ ਸਕੇ ਲਿਖਦੇ ਜਾਇਓ ਨਾਲ ਨਾਲ। ਮੈਨੇ ਤੁਸੀਂ ਕਈ ਕਈ ਲਫ਼ਜ਼ ਐਸੇ ਨੇ ਜਿਹੜੇ ਅਸੀਂ ਬੋਲੀ ਜਾਂਦੇ ਹਾਂ, ਲੇਕਿਨ ਉਹਨਾਂ ਦਾ ਉਹਨਾਂ ਦਾ ਮਤਲਬ ਲਿਖਿਆ ਜਾਣਾ ਚਾਹੀਦਾ ਹੈ। ਹਾਂਜੀ, ਪਹਿਲਾ ਬੰਦ ਇਹਦੇ ਵਿੱਚ ਹੈਗਾ ਹੈ, ਤੁਹਾਨੂੰ ਤੁਹਾਡੇ ਕੋਲ ਵੀ ਹੈਗਾ ਹੈ। ਘਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ। ਇਹਦੇ ਵਿੱਚ ਇਸ ਲਾਈਨ ਦੇ ਵਿੱਚ ਜਿਹੜਾ ਮੰਗਲਵਾਰ ਨੂੰ ਜੰਮਣਾ ਹੈ, ਮੰਗਲ ਦਾ ਮਤਲਬ ਹੈ ਲੱਕੀ ਦਿਨ। ਮੰਗਲ ਦਾ ਮਤਲਬ ਹੈ ਲੱਕੀ ਹੋਣਾ, शुभ। ਪ੍ਰਾਸਪਰਸ ਹੋਣਾ, शुभ शुभ दिन। ਸ਼ੁਭ ਹੋਣਾ ਮਤਲਬ ਹਰ ਲਿਹਾਜ਼ ਨਾਲ ਹੀ। ਜਿਵੇਂ ਉਰਦੂ ਚ ਮੁਹਾਵਰਾ ਹੈਗਾ ਨਾ, ਜੰਗਲ ਮੇਂ ਮੰਗਲ। ਤੇ ਇਹ ਜਿਹੜਾ ਜਿਵੇਂ ਸ਼ਾਇਰ ਸੈੱਟ ਕਰ ਰਿਹਾ ਬੈਕਗਰਾਉਂਡ ਨੂੰ, ਉਹ ਇਵੇਂ ਸੈੱਟ ਕਰ ਰਿਹਾ ਹੈ ਕਿ ਜਿਹੜਾ ਖੀਵੇ ਦੇ ਘਰ ਸਾਹਿਬਾਂ ਜੰਮੀ ਹੈ, ਉਹ ਇੱਕ ਸ਼ੁਭ ਦਿਨ ਨੂੰ ਜੰਮੀ ਹੈ। ਉਹ ਇੱਕ ਪ੍ਰਾਸਪਰਸ ਘਰ ਦੇ ਵਿੱਚ ਜੰਮੀ ਹੈ। ਇਹਦੀ ਮੰਗਲਵਾਰ ਦੀ ਇਹ ਤਸ਼ਰੀਹ ਲਿਖੀ ਜਾਣੀ ਚਾਹੀਦੀ ਹੈ। ਡੋਮ ਸੁਹੇਲੇ ਗਾਉਂ ਦੇ ਖਾਨ ਖੀਵੇ ਦੇ ਬਾਰ। ਅੱਛਾ, ਜਿਹੜੇ ਡੂਮ ਨੇ ਜਿਹੜੇ ਉਹ ਉਹਦੇ ਤਾਰੀਫਾਂ ਦੇ ਗੀਤ ਗਾਉਂਦੇ ਨੇ। ਖਾਨ ਖੀਵੇ ਦੇ ਬਾਰ, ਇੱਥੇ ਬਾਰ ਦਾ ਮਤਲਬ ਹੈਗਾ ਇਹ ਬਾਰ ਹੈਗਾ ਦਰਵਾਜ਼ਾ, ਘਰ ਦਾ ਬੂਹਾ। ਜਿਵੇਂ ਤੁਸੀਂ ਆਮ ਲਫ਼ਜ਼ਾਂ ਜਦੋਂ ਬੋਲਦੇ ਹੋ ਨਾ, ਘਰ ਬਾਰ, ਇਹ ਉਹ ਵਾਲਾ ਬਾਰ ਹੈ। ਤੇ ਇਹਦਾ ਮਾਨਾ ਵੀ ਲਿਖਿਆ ਜਾਣਾ ਚਾਹੀਦਾ, ਕਿਉਂਕਿ ਇਹਦੇ ਚ ਬਾੜ ਜਿਹੜਾ ਉਹ ਇਲਾਕੇ ਦੇ ਤੌਰ ਤੇ ਹੀ ਵਰਤਿਆ ਗਿਆ ਹੈ। ਬਾੜ ਦਾ ਲਫ਼ਜ਼ ਜਿਹੜਾ ਹੈ ਉਹ ਕਈਆਂ ਮਾਇਨਿਆਂ 'ਚ ਵਰਤਿਆ ਗਿਆ, ਔਰ ਤੋਂ ਜਿੱਥੇ ਜਿਵੇਂ ਵਰਤਿਆ ਗਿਆ ਉੱਥੇ ਉਵੇਂ ਉਹਦੇ ਮਾਇਨੇ ਲਿਖੇ ਜਾਣੇ। ਇੱਥੇ ਬਾੜ ਦਾ ਮਤਲਬ ਹੈ ਦਰਵਾਜ਼ਾ, ਬੂਹਾ, ਉਹਦੇ ਘਰ। ਰੱਜ ਦੁਆਈ ਦਿੱਤੀਆਂ ਸੋਹਣੀ ਸੋਹਣੀ ਹੈ ਪਰਿਵਾਰ। ਯਾਨੀ ਜਿਹੜੇ ਡੂਮ ਸੁਹੇਲੇ ਗਾਉਣ ਵਾਲੇ ਸਨ ਤੇ ਬਾਕੀ ਉਹਨਾਂ ਨੇ ਬੜੀਆਂ ਦੁਆਵਾਂ ਦਿੱਤੀਆਂ ਸਾਹਿਬਾਂ ਦੇ ਜੰਮਣ ਤੇ ਉਹ ਜਿਹੜਾ ਪਰਿਵਾਰ ਹੈ, ਯਾਨੀ ਪੂਰਾ ਜਿਹੜਾ ਟੱਬਰ ਹੈ, ਖਾਨਦਾਨ ਹੈ, ਉਹ ਬਹੁਤ ਸੋਹਣਾ ਹੈ। ਇਹਦਾ ਇਹ ਵੀ ਮਤਲਬ ਹੋ ਸਕਦਾ ਹੈ। ਤੇ ਉਹਦਾ ਮਤਲਬ ਇਹ ਹੈ ਕਿ ਉਹ ਸਾਹਿਬਾਂ ਦੇ ਨਾਲ ਹੋਰ ਵੀ ਉਹ ਸੋਹਣਾ ਹੋ ਗਿਆ ਹੈ। ਰਲ ਤਦਬੀਰਾਂ ਬੱਧੀਆਂ, ਰਲ ਤਦਬੀਰਾਂ ਬੱਧੀਆਂ ਛੈਲ ਹੋਈ ਮਟਿਆਰ। ਰਲ ਤਦਬੀਰਾਂ ਇਕੱਠਿਆਂ ਹੋ ਕੇ, ਕੋਲੈਕਟਿਵਲੀ। ਤਦਬੀਰਾਂ ਦਾ ਮਤਲਬ ਹੈ ਸਟ੍ਰੈਟੇਜੀਜ਼। ਤਦਬੀਰ ਦਾ ਮਤਲਬ ਹੁੰਦਾ ਹੈ ਜਿਹੜਾ ਠੀਕ ਰਸਤੇ ਦਾ ਚੁਣਿਆ ਜਾਣਾ। ਰਲ ਤਦਬੀਰਾਂ ਬੱਧੀਆਂ ਦਾ ਮਤਲਬ ਹੈ ਡਿਫਾਈਨ ਕਰ ਲਈਆਂ, ਮਿਥ ਲਈਆਂ ਗਈਆਂ। ਰਲ ਤਦਬੀਰਾਂ ਬੱਧੀਆਂ ਛੈਲ ਹੋਈ ਮੁਟਿਆਰ, ਮਤਲਬ ਇਹ ਹੈ ਕਿ ਜਦੋਂ ਕੁੜੀ ਜਿਹੜੀ ਹੈ ਉਹ ਮੁਟਿਆਰ ਜਵਾਨ ਹੋ ਗਈ ਹੈ ਤੇ ਉਹਦੇ ਬਾਰੇ ਵਿੱਚ ਕੋਲੈਕਟਿਵਲੀ ਉਹਦੇ ਫਿਊਚਰ ਦੇ ਬਾਰੇ ਦੇ ਵਿੱਚ ਸਟ੍ਰੈਟੇਜੀ ਜਾਂ ਉਹਦੀ ਫਿਊਚਰ ਦੇ ਬਾਰੇ ਦਾ ਜਿਹੜਾ ਕੋਰਸ ਹੈ, ਜਿਹੜਾ ਡਿਸਕੋਰਸ ਹੈ, ਉਹਨੂੰ ਡਿਟਰਮਨ ਕਰ ਲਿੱਤਾ ਗਿਆ ਹੈ।
ਇਹ ਤੁਸੀਂ ਜਿਹੜਾ ਨਾ ਇਹ ਤੁਸੀਂ ਉਸ ਵੇਲੇ ਦੇ ਜਿਹੜੇ ਕਿੱਸੇ ਹੈਗੇ ਨੇ, ਭਾਵੇਂ ਉਹ ਹੀਰ ਰਾਂਝੇ ਦਾ ਕਿੱਸਾ ਹੋਵੇ ਤੇ ਭਾਵੇਂ ਉਹ ਇਹ ਵਾਲਾ ਕਿੱਸਾ ਹੋਵੇ, ਇਹਨਾਂ ਵਿੱਚ ਇੱਕ ਗੱਲ ਪਤਾ ਜਿਹੜੀ ਆ ਉਹ ਬਿਲਕੁਲ ਸਾਫ਼ ਨਜ਼ਰ ਆ ਜਾਂਦੀ ਆਉਂਦੀ ਹੈ ਕਿ ਜਿਹੜੀ ਸ਼ਾਦੀ ਦਾ ਫੈਸਲਾ ਹੈ, ਕੁੜੀ ਦਾ ਜਾਂ ਮੁੰਡੇ ਦੀ ਸ਼ਾਦੀ ਦਾ ਫੈਸਲਾ ਹੈ, ਉਹ ਸਿਰਫ ਪੇਰੈਂਟਸ ਨਹੀਂ ਕਰਦੇ, ਬਲਕਿ ਉਹ ਪੂਰਾ ਕਬੀਲਾ ਜਾਂ ਪੂਰੀ ਬਰਾਦਰੀ ਮਿਲ ਕੇ ਕਰਦੀ ਹੈ। ਇਹ ਬਹੁਤ ਇੰਪੋਰਟੈਂਟ ਆਸਪੈਕਟ ਹੈ। ਉਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਫਰਜ਼ ਕਰੋ ਪੇਰੈਂਟ ਜਿਹੜਾ ਹੈ ਉਹ ਚਾਹੁੰਦਾ ਵੀ ਹੈ ਇੱਕ ਖਾਸ ਫੈਸਲਾ ਕਰਨਾ, ਤੇ ਉਹ ਆਪ ਨਹੀਂ ਕਰ ਸਕਦਾ। ਮਿਸਾਲ ਦੇ ਤੌਰ ਤੇ ਤੁਸੀਂ ਹੀਰ ਵਾਰਿਸ ਸ਼ਾਹ 'ਚ ਵੇਖੋਗੇ ਕਿ ਜਦੋਂ ਹੀਰ ਦਾ ਰਿਸ਼ਤਾ ਕਰਨ ਦਾ ਸਵਾਲ ਪੈਦਾ ਹੁੰਦਾ ਹੈ ਤੇ ਹੀਰ ਦਾ ਪਿਓ ਚੂਚਕ ਆਪਣੇ ਸਿਆਲ ਭਰਾਵਾਂ ਨੂੰ ਜਾਂ ਆਪਣੀ ਬਰਾਦਰੀ ਨੂੰ ਕਹਿੰਦਾ ਹੈ ਕਿ ਜੇ ਤੁਸੀਂ ਕਹੋ ਤੇ ਮੈਂ ਇਹਨੂੰ ਰਾਂਝੇ ਨਾਲ ਵੀ ਵਿਆਹ ਦੇਣਾ। ਯਾਨੀ ਮਤਲਬ ਜਿਹੜਾ ਪਿਓ ਹੈ ਉਹ ਤਿਆਰ ਹੈ ਕਿ ਜੇ ਰਾਂਝੇ ਨਾਲ ਵੀ ਸ਼ਾਦੀ ਕਰਨੀ ਪਏ ਹੀਰ ਦੀ ਤੇ ਕੀਤੀ ਜਾ ਸਕਦੀ ਹੈ, ਲੇਕਿਨ ਜਿਹੜਾ ਕਬੀਲਾ ਹੈ ਉਹ ਇਸ ਗੱਲ ਤੇ ਤਿਆਰ ਨਹੀਂ ਹੁੰਦਾ। ਸੋ ਜਿਹੜੀ ਪ੍ਰਵੇਲ ਕਰਦੀ ਹੈ ਗੱਲ, ਉਹ ਕਬੀਲੇ ਦੀ ਪ੍ਰਵੇਲ ਕਰਦੀ ਹੈ। ਮੈਂ ਇਸ ਲਈ ਇਹ ਸਾਰੀ ਗੱਲ ਕਰ ਰਿਹਾ ਕਿ ਤੁਸੀਂ ਉਸ ਸੁਸਾਇਟੀ ਦਾ ਜਿਹੜਾ ਸੈਟਅਪ ਹੈ ਔਰ ਉਹਦੀ ਜਿਹੜੀ ਬੈਕਗਰਾਉਂਡ ਹੈ, ਉਹਨੂੰ ਆਪਣੇ ਸਾਹਮਣੇ ਆਪਣੇ ਜ਼ਿਹਨ 'ਚ ਰੱਖੋ। ਸਾਹਿਬਾਂ ਨਾਲ ਸਹੇਲੀਆਂ ਪੂਰੀ ਰੀਸਵੀਕਾਰ, ਸਾਹਿਬਾਂ ਦੀ ਜਿਹੜੀ ਸਹੇਲੀਆਂ ਦੇ ਨਾਲ ਜਿਹੜਾ ਕੰਪੈਰੀਜ਼ਨ ਹੈ ਉਹ ਬਿਲਕੁਲ ਕੂੜਾ ਕੰਮ ਹੈ, ਝੂਠਾ ਕੰਮ ਹੈ, ਉਹ ਹੋ ਹੀ ਨਹੀਂ ਸਕਦਾ। ਯਾਨੀ ਮਤਲਬ ਸਾਹਿਬਾਂ ਜਿਹੜੀ ਆ ਉਹ ਇੰਨੀ ਜ਼ਿਆਦਾ ਸੋਹਣੀ ਹੈ ਕਿ ਉਹਦਾ ਸਹੇਲੀਆਂ ਦੇ ਨਾਲ ਮੁਕਾਬਲਾ ਹੋ ਹੀ ਨਹੀਂ ਸਕਦਾ। ਰੀਸ ਤੇ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦੀ ਹੈ, ਤੇ ਪੂਰੀ ਰੀਸੀ ਕਾਰ ਦਾ ਮਤਲਬ ਕੰਮ, ਇਹ ਆਪਣਾ ਝੂਠਾ ਕੰਮ ਹੈ ਕਿ ਸਾਹਿਬਾਂ ਦਾ ਉਹਦੀ ਸਹੇਲੀਆਂ ਦੇ ਨਾਲ ਕੋਈ ਕੰਪੈਰੀਜ਼ਨ ਕਰਕੇ ਦੇਖਿਆ ਜਾਵੇ। ਠੀਕ ਹੈ ਜੀ। ਇਹਦੇ ਵਿੱਚ ਖਾਸ ਤੌਰ ਤੇ ਜਿਹੜੇ ਲਫ਼ਜ਼ ਸਾਫ਼ ਕਰਕੇ ਜਿਨ੍ਹਾਂ ਦੇ ਮਾਇਨੇ ਲਿਖ ਦਿੱਤੇ ਜਾਣੇ ਚਾਹੀਦੇ ਨੇ, ਉਹ ਆਪਣਾ ਮੰਗਲਵਾਰ, ਦੂਜਾ ਖਾਨ ਖੀਵੇ ਦੇ ਬਾਹਰ ਦਾ ਹੋਣਾ ਚਾਹੀਦਾ, ਤਦਬੀਰਾਂ ਦਾ ਵੀ ਮਤਲਬ ਲਿਖਿਆ ਜਾਣਾ, ਤਦਬੀਰਾਂ ਬੱਧੀਆਂ, ਤਦਬੀਰਾਂ ਦਾ ਵੀ ਲਿਖਿਆ ਜਾਣਾ ਚਾਹੀਦਾ, ਬੱਧੀਆਂ ਦਾ ਵੀ ਲਿਖਿਆ ਜਾਣਾ ਚਾਹੀਦਾ ਹੈ। ਕਿਉਂਕਿ ਜਿਹੜੇ ਉਰਦੂ ਜਾਂ ਫਾਰਸੀ ਦੇ ਤੋਂ ਹੁਣ ਦੂਰ ਹੋ ਗਏ ਨੇ, ਉਹਨਾਂ ਲਈ ਤਦਬੀਰ ਦਾ ਲਫ਼ਜ਼ ਵੀ ਜਿਹੜਾ ਹੈ ਉਹ ਕਾਫੀ ਓਪਰਾ ਹੋ ਚੁੱਕਿਆ ਹੈ। ਇਹ ਹੋ ਸਕਦਾ ਹੈ ਕਿ ਜਿਹੜੇ ਅਜੇ ਵੀ ਉਰਦੂ ਦੇ ਥਰੂ ਆ ਰਹੇ ਨੇ, ਜਿਵੇਂ ਪਾਕਿਸਤਾਨੀ ਪੰਜਾਬੀ ਨੇ, ਉਹਨਾਂ ਲਈ ਤੇ ਇੱਕ ਆਮ ਲਫ਼ਜ਼ ਹੈ, ਲੇਕਿਨ ਜਿਹੜੇ ਇਸ ਥਰੂ ਨਹੀਂ ਆ ਰਹੇ ਉਹਨਾਂ ਲਈ ਇਹ ਆਮ ਲਫ਼ਜ਼ ਨਹੀਂ ਹੈ। ਮੈਂ ਮਦੀਆ ਤੁਹਾਨੂੰ ਖਾਸ ਤੌਰ ਦੇ ਉੱਤੇ ਇਹ ਮੈਨੇ ਲਿਖਣ ਦਾ ਕਹਿ ਰਿਹਾ ਹਾਂ ਜੀ। Yeah, I'm writing it down. Yeah. But actually, sorry, you know the word Reese, Reese. So in comparison, jhoote. Yeah, sorry. ਬੀਬਾ ਜੀ ਨੇ ਪਿਛਲੀ ਵਾਰੀ ਰੀਸ ਲਈ ਇੱਕ ਅੰਗਰੇਜ਼ੀ ਦਾ ਲਫ਼ਜ਼ ਬੋਲਿਆ ਸੀ, ਇਮੀਟੇਟ ਕਰਨਾ, ਐਮੂਲੇਟ ਕਰਨਾ, ਐਮੂਲੇਟ ਯਾ Okay, ਠੀਕ, thank you. ਐਮੂਲੇਟ ਕਰਨਾ, ਰੀਸ ਕਰਨਾ ਕਿਸੇ ਦੀ, ਮਤਲਬ ਕਿਸੇ ਦੀ
Copy करना, like copy Try ਕਾਫੀ करना. to ਕਰਨਾ, ਹਾਂ Yeah. ਬਿਲकुल try ਕਾਫੀ करना, try to Okay. become like them. Yeah. Yeah. हाँ Thank try to, you. yes yes। Mhm. ਹਾਂਜੀ ਅਗਲਾ ਅਗਲਾ ਇੱਕ ਮਨ ਇੱਕ ਇੱਕ ਇੱਥੇ ਸਰ ਜੀ ਥੋੜੀ ਗੱਲ ਆਪਣੀ ਕਲੈਰੀਫਾਈ ਵੀ ਹੋ ਗਈ, ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਕਿ ਦੇਖੋ ਦ ਸੋਸ਼ਲ ਸਟੈਂਡਿੰਗ ਆਫ ਔਮਨ ਇਨ ਦੈਟ ਏਰੀਆ, ਦੇਖੋ ਕਿ ਉਹਨਾਂ ਦੇ ਘਰ ਬੇਟੀ ਜੰਮੀ ਹੈ ਤੇ ਕਿੰਨੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ। ਬਿਲਕੁਲ ਇਟ ਇਜ਼ ਨਾਟ ਅ ਨੈਗੇਟਿਵ ਐਕਟ। ਸੋ ਇਹਦੇ ਬਿਲਕੁਲ ਨਾਲ ਆਪਣੀ ਉਹ ਗੱਲ ਸਹੀ ਬਣਦੀ। ਹਾਂਜੀ, ਮਤਲਬ ਕੁੜੀ ਦੇ ਜੰਮਣ ਦੇ ਉੱਤੇ ਆਮ ਤੌਰ ਤੇ ਫਿਰ ਜਿਹੜੀ ਬਾਅਦ ਦੀ ਸੁਸਾਇਟੀ ਉਹ ਮੁੰਡੇ ਜੰਮਣ ਤੇ ਵਧਾਈ ਮਿਲਦੀ ਹੈ ਤੇ ਔਰਤ ਦੇ ਜੰਮਣ ਤੇ ਰੋਣਾ ਪੈ ਜਾਂਦਾ ਹੈ। ਲੇਕਿਨ ਅਸੀਂ ਉਸ ਸੁਸਾਇਟੀ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਕੁੜੀ ਦਾ ਜੰਮਣਾ ਜਿਹੜਾ ਹੈ ਉਹ ਬੜੀ ਬਲੈਸਿੰਗ ਹੈ, ਔਰ ਉਹਨੂੰ ਉਹਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਅਗਲਾ ਬਣ ਜੀ, ਧਰਮਵੰਜਲ ਦੇ ਮਿਰਜ਼ਾ ਜੰਮਿਆ ਕਰੜੇ ਬਾਰ। ਬੰਜਲ ਦੇ ਘਰ ਮਿਰਜ਼ਾ ਜੰਮਿਆ ਹੈ। ਅੱਛਾ, ਹੁਣ ਇੱਥੇ ਇਹ ਜਿਹੜਾ ਮਿਰਜ਼ਾ ਦਾ ਲਫ਼ਜ਼ ਹੈ ਇਹਨੂੰ ਵੀ ਨੋਟ ਕਰਨਾ ਚਾਹੀਦਾ ਹੈ ਕਿ ਜਿਹੜੇ ਮਿਰਜ਼ਾ ਤੇ ਬੇਸਿਕਲੀ ਮੁਗਲਾਂ ਲਈ ਇਸਤੇਮਾਲ ਹੁੰਦਾ ਸੀ, ਤੇ ਕਿਆ ਮੁਗਲਾਂ ਦੇ ਆਉਣ ਤੋਂ ਪਹਿਲੇ ਮਿਰਜ਼ਾ ਇੱਕ ਵੱਖਰਾ ਨਾਂ ਸੀ ਜਾਂ ਕੋਈ ਹੋਰ ਵਜ੍ਹਾ ਹੈ ਜਿਹਦੀ ਵਜ੍ਹਾ ਤੋਂ ਜਿਹੜਾ ਮੁੰਡਾ ਜੰਮਿਆ ਉਹਦਾ ਨਾਮ ਮਿਰਜ਼ਾ ਰੱਖਿਆ ਗਿਆ। ਘਰ ਮੰਜ਼ਲ ਦੇ ਮਿਰਜ਼ਾ ਜੰਮਿਆ ਕਰੜੇ ਵਾਰ। ਅੱਛਾ, ਇਹਦੇ ਉੱਤੇ ਅਸੀਂ ਕਾਫੀ ਗੱਲ ਮੇਰੇ ਖਿਆਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਇਹ ਸਮਝਣਾ ਕਿ ਜਿਹੜਾ ਪੀਲੂ ਹੈ ਉਹਨੇ ਪਹਿਲੇ ਜਦੋਂ ਸਾਹਿਬਾਂ ਦੇ ਜੰਮਣ ਦੀ ਗੱਲ ਕੀਤੀ ਤੇ ਕਿਹਾ ਮੰਗਲਵਾਰ ਨੂੰ ਜੰਮੀ ਹੈ, ਮਤਲਬ ਬੜੀ ਸ਼ੁਭ ਤੇ ਬੜੀ ਪ੍ਰਾਸਪਰਸ ਤੇ ਬੜੀ ਲੱਕੀ ਦਿਹਾੜ ਜਾਂ ਵੇਲੇ 'ਚ ਜੰਮੀ ਹੈ। ਲੇਕਿਨ ਮਿਰਜ਼ਾ ਜਿਹੜਾ ਬੰਜਲ ਦੇ ਘਰ ਜੰਮਿਆ ਕਰੜੇ ਬਾਰ। ਕਰੜੇ ਦਾ ਮਤਲਬ ਹੁੰਦਾ ਹੈ ਸਖਤ, ਹੁਸਟਾਇਲ। ਇਹ ਵੀ ਮਤਲਬ ਹੁੰਦਾ ਹੈ। ਕਰੜੇ ਦਾ ਮਤਲਬ ਸੋਲਿਡ ਵੀ ਹੁੰਦਾ ਹੈ, ਯਾਨੀ ਪੱਕਾ ਹੋਇਆ। ਜਿਹੜਾ ਬਹੁਤ ਬੰਦਾ ਪੱਕਾ ਹੋਵੇ ਉਹ ਕਰੜਾ ਹੈ। ਕਰੜੇ ਦਾ ਮਤਲਬ ਜਿਹੜਾ ਹੈ ਉਹ ਮਜ਼ਬੂਤੀ ਵੀ ਹੈ। ਕਰੜੇ ਬਾਰ, ਇੱਥੇ ਹੁਣ ਜਿਹੜਾ ਬਾਰ ਹੈ ਇੱਥੇ ਮੈਂ ਇਹਨੂੰ ਬਾਰ ਨੂੰ ਮੈਨੂੰ ਨਹੀਂ ਸਮਝ ਆਉਂਦਾ ਕਿ ਇਹਨੂੰ ਮੈਂ ਬਾਰ ਕਿਵੇਂ ਪੜ੍ਹ ਲਵਾਂ। ਮਤਲਬ ਇੱਕ ਤਾਂ ਮਤਲਬ ਇਹ ਹੋ ਸਕਦਾ ਨਾ, ਕਰੜੇ ਬਾਰ ਦਾ ਮਤਲਬ ਹੈ ਕਿ ਬੜੇ ਹੀ ਸਖਤ ਦਿਨਾਂ ਸਖਤ ਦਿਨਾਂ ਵਿੱਚ ਉਹ ਜੰਮਿਆ। ਇੱਕ ਤੇ ਮਤਲਬ ਇਹ ਹੋ ਸਕਦਾ ਹੈ। ਦੂਜਾ ਇਹ ਮਤਲਬ ਹੋ ਸਕਦਾ ਹੈ ਕਰੜੇ ਬਾਰ ਕਿ ਉਹ ਇੱਥੇ ਦਿਨ ਦਾ ਜ਼ਿਕਰ ਨਹੀਂ ਕਰ ਰਿਹਾ ਪੀਲੂ, ਬਲਕਿ ਉਹ ਜ਼ਿਕਰ ਕਰ ਰਿਹਾ ਹੈ ਆਪਣਾ ਬੰਜਲ ਦੇ ਘਰ ਦੇ ਏਰੀਏ ਦਾ ਏਰੀਏ ਦਾ ਗਰੀਬ ਹੋਣਾ ਜਾਂ ਏਰੀਏ ਦਾ ਘੱਟ ਪ੍ਰਾਸਪਰਸ ਹੋਣਾ, ਇਸ ਗੱਲ ਦਾ ਉਹ ਜ਼ਿਕਰ ਕਰ ਰਿਹਾ ਹੈ। ਅੱਛਾ, ਇਹ ਮੈਂ ਇਸ ਜਿਹੜੀ ਕਰੜੇ ਬਾਰ ਦੀ ਇਹ ਜਿਹੜੀ ਇੰਟਰਪ੍ਰੀਟੇਸ਼ਨ ਹੈ, ਇਹ ਮੈਂ ਇਸ ਵਾਸਤੇ ਇਹਨੂੰ ਪ੍ਰੈਫਰ ਕਰ ਰਹੇ ਹਾਂ ਕਿ ਵੇਖੋ ਜਦੋਂ ਮਿਰਜ਼ੇ ਦਾ ਤੇ ਸਾਹਿਬਾਂ ਦੇ ਫੈਮਿਲੀ ਦੇ
ਦੇ ਜਿਹੜੇ ਐਨੀਮਲਸ ਨੇ ਔਰ ਜਿਹੜੇ ਵੈਪਨਸ ਨੇ, ਜਦੋਂ ਉਹਨਾਂ ਦਾ ਮੁਕਾਬਲਾ ਹੁੰਦਾ ਹੈ ਤੇ ਉਹਨਾਂ ਦੇ ਵਿੱਚ ਜਿਹੜਾ ਮਿਰਜ਼ਾ ਹੈ ਉਹ ਬਹੁਤ ਹੀ ਪ੍ਰਿਮਿਟਿਵ ਹੈ, ਔਰ ਉਹ ਗੱਲਾਂ ਜਿੰਨੀਆਂ ਮਰਜ਼ੀ ਕਰਦਾ ਹੈ, ਲੇਕਿਨ ਬੇਸਿਕਲੀ ਉਹ ਉਹਨਾਂ ਦੀ ਤਾਕਤ ਦੇ ਮੁਕਾਬਲੇ ਦੇ ਵਿੱਚ ਉਹਦੇ ਕੋਲ ਉਨੀ ਤਾਕਤ ਨਹੀਂ ਹੈਗੀ। ਮਿਸਾਲ ਦੇ ਤੌਰ ਤੇ ਜਿਹੜਾ ਮਿਰਜ਼ਾ ਹੈ ਉਹਦੇ ਕੋਲ ਜਿਹੜਾ ਵੈਪਨ ਹੈ ਉਹ ਤੀਰ ਕਮਾਨ ਹੈ। ਤੀਰ ਕਮਾਨ ਜਿਹੜਾ ਹੈਗਾ ਇਹ ਤੇ ਹੰਟਿੰਗ ਦੇ ਪੀਰੀਅਡ ਦਾ ਹਥਿਆਰ ਹੈਗਾ। ਹੰਟਿੰਗ ਦੇ ਪੀਰੀਅਡ ਤੋਂ ਬਾਅਦ ਇਹ ਇਫੈਕਟਿਵ ਜੰਗ ਦਾ ਕੋਈ ਵੈਪਨ ਉਹਨਾਂ ਨਹੀਂ ਰਹਿ ਗਿਆ ਸੀ। ਲੇਕਿਨ ਜਿਹੜੇ ਸਿਆਲ ਨੇ, ਜਿਹੜੇ ਸਾਹਿਬਾਂ ਦੇ ਜਿਹੜੀ ਫੈਮਿਲੀ ਹੈ, ਉਹਨਾਂ ਦੇ ਕੋਲ ਬਰਛੀਆਂ ਨੇ। ਬਰਛੀ ਹੁੰਦੀ ਹੈ ਸਟਿਕ ਦੇ ਅੱਗੇ, ਸਪੀਅਰ। ਅੱਛਾ, ਉਹਨਾਂ ਕੋਲ ਬਰਛੀਆਂ ਨੇ ਜਿਹੜੀਆਂ ਕਿ ਜ਼ਿਆਦਾ ਐਡਵਾਂਸਡ ਨੇ ਤੀਰ ਕਮਾਨ ਨਾਲੋਂ ਜੰਗ ਦੇ ਵਿੱਚ। ਉਹ ਅਗਲੀ ਸਟੇਜ ਹੈ ਜੰਗ ਦੀ ਟੈਕਨੋਲੋਜੀ ਦੀ। ਇਸੇ ਤਰ੍ਹਾਂ ਜਿਹੜੀ ਮਿਰਜ਼ੇ ਦੀ ਘੋੜੀ ਹੈ ਉਹਦੀਆਂ ਤਾਰੀਫਾਂ ਤੇ ਬਹੁਤ ਕਰਦਾ ਹੈ ਆਪਣੀ, ਲੇਕਿਨ ਬੱਕੀ ਯਾਨੀ ਮਿਰਜ਼ੇ ਦੀ ਬੱਕੀ ਹੈ, ਯਾਨੀ ਜਿਹੜੀ ਕਿ ਵੇਖਣ ਨੂੰ ਬਹੁਤ ਹੀ ਮਾੜੀ ਜਿਹੀ, ਭੈੜੀ ਜਿਹੀ, ਕਮਜ਼ੋਰ ਜਿਹੀ ਲੱਗਦੀ ਹੈ। ਇਸ ਲਈ ਜਦੋਂ ਉਹ ਸਾਹਿਬਾਂ ਨੂੰ ਕਹਿੰਦਾ ਨਾ, ਤੂੰ ਬਹਿਣਾ ਆਪਣੇ ਸ਼ੌਕ ਨੂੰ, ਮੇਰੀ ਬੱਕੀ ਨੂੰ ਲਾਜ ਨਾ ਲਾ, ਤੇ ਸਾਹਿਬਾਂ ਨੂੰ ਕਹਿੰਦੇ ਇਹ ਤੇਰੀ ਜਿਹੜੀ ਘੋੜੀ ਹੈ, ਬੱਕੀ ਜਿਹੜੀ ਹੈ, ਇਹ ਮੇਰੇ ਫੈਮਿਲੀ ਦੇ ਜਿਹੜੇ ਘੋੜੇ ਨੇ ਉਹ ਬੜੇ ਮੁਰਾਤਬ-ਖੋਰ ਨੇ, ਉਹ ਬੜੀ ਆਲਾ ਗਜ਼ਾ ਖਾਂਦੇ ਨੇ ਘੋੜੇ। ਉਹਨਾਂ ਦਾ ਮੁਕਾਬਲਾ ਤੇਰੀ ਬੱਕੀ ਨਹੀਂ ਕਰ ਸਕਦੀ। ਤੇ ਉਹ ਯਾਨੀ ਹਥਿਆਰ ਵੀ ਜਿਹੜੀ ਆਰਮਸ ਜਾਂ ਉਹਦੇ ਕੋਲ ਮਿਰਜ਼ੇ ਕੋਲ ਨੇ, ਜਾਂ ਜਿਹੜਾ ਉਹਦੇ ਕੋਲ ਵਸੀਲਾ ਹੈਗਾ ਘੋੜੀ ਦਾ, ਉਹ ਦੋਵੇਂ ਇਨਫੀਰੀਅਰ ਹੈਗੇ ਨੇ ਸਿਆਲਾਂ ਦੀ ਮੁਕਾਬਲੇ ਦੇ ਵਿੱਚ। ਤੇ ਹਾਂ ਪੁਸ਼ਪਾ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਹੀਂ। ਅੱਛਾ, ਤੇ ਇਸ ਲਈ ਮੈਂ ਸਮਝਦਾ ਕਿ ਇਹ ਜਿਹੜਾ ਘਰ ਮੰਜ਼ਿਲ ਦੇ ਮਿਰਜ਼ਾ ਜੰਮਿਆ ਕਰੜੇ ਬਾਰ, ਇਹ ਕਰੜੇ ਇੱਕ ਗੱਲ ਕਰਨੀ ਸੀ ਇੱਥੇ ਆਪਾਂ ਜਦੋਂ ਹਥਿਆਰਾਂ ਦੀ ਗੱਲ ਕਰਦੇ ਹਾਂ, ਮੈਂ ਇਹ ਵੀ ਸਮਝਦਾ ਕਿ ਮਿਰਜ਼ਾ ਕਿਉਂਕਿ ਇਕੱਲਾ ਜਾ ਰਿਹਾ, ਇਕੱਲੇ ਬੰਦੇ ਲਈ ਦੂਰੋਂ ਕਿਸੇ ਨੂੰ ਅਟੈਕ ਕਰਨਾ, ਤੀਰ ਕਮਾਨ ਹੀ ਬੈਸਟ ਚੀਜ਼ ਹੈ ਤਲਵਾਰਾਂ ਛੁਰੀਆਂ ਦੇ ਨਾਲ। ਇਕੱਲਾ ਵਰਸਸ ਮਲਟੀਪਲ ਨੂੰ ਹੀ ਕੈਨ ਟਾਰਗੇਟ ਫਰੋਮ ਅ ਡਿਸਟੈਂਸ। ਮੇਰੇ ਖਿਆਲ ਉਹਦੀ ਇਹ ਵੀ ਸਮਾਰਟਨੈਸ ਹੈ, ਤੀਰ ਕਮਾਨ ਦੀ ਵਰਸਸ ਤਲਵਾਰਾਂ ਤੇ ਛਵੀਆਂ ਦੀ। ਉਹਦੇ ਕੋਲ ਬਰਛੀ ਹੈ ਹੀ ਨਹੀਂ ਹੈ, ਉਹਦੇ ਕੋਲ ਹੈ ਹੀ ਤੀਰ ਕਮਾਨ ਹੈ। ਹਾਂ, ਤਦੀ ਉਹ ਲੈ ਕੇ ਗਿਆ ਨਾ ਕਿ ਉਹਦੇ ਲਈ ਬੈਸਟ ਤਾਂ ਉਹੀ ਹੈ। ਨਹੀਂ, ਇਹ ਤੇ ਤੁਸੀਂ ਹੁਣ ਸਪੈਕੂਲੇਟ ਕਰ ਰਹੇ ਹੋ ਕਿ ਉਹਦੇ ਕੋਲ ਹੈਗੇ ਸੀ ਤੇ ਉਹ ਲੈ ਕੇ ਗਿਆ। ਅਸੀਂ ਉਹ ਦੇਖ ਰਹੇ ਹਾਂ ਜੋ ਜਿਵੇਂ ਸ਼ਾਇਰ ਨੇ ਲੇਆਊਟ ਕੀਤਾ ਹੈ। ਮਤਲਬ ਉਹ ਭਾਵੇਂ ਕੀ ਕਹਿੰਦੇ ਨੇ ਤੀਰ ਕਮਾਨ ਨਹੀਂ ਵਰਤਦਾ, ਲੇਕਿਨ ਉਹ ਬਰਛੀ ਤੇ ਤਲਵਾਰ ਵੀ ਤੇ ਆਪਣੇ ਨਾਲ ਲਿਜਾ ਸਕਦਾ ਸੀ ਨਾ ਤੀਰ ਕਮਾਨ ਦੇ ਨਾਲ, ਲੇਕਿਨ ਉਹਦੇ ਕੋਲ ਨਹੀਂ ਹੈਗਾ। ਉਹਦੇ ਕੋਲ ਹਥਿਆਰ ਹੀ ਤੀਰ ਕਮਾਨ ਨੇ, ਜਿਹੜੇ ਕਿ ਹੰਟਿੰਗ ਦੇ ਈਰਾ ਦੇ ਹਥਿਆਰ ਨੇ, ਪ੍ਰੀ ਐਗਰੇਰੀਅਨ ਸੁਸਾਇਟੀ ਦੇ ਹਥਿਆਰ ਨੇ। ਸੋ ਇਸ ਤਰੀਕੇ ਦੇ ਨਾਲ ਜਿਹੜਾ ਮਿਰਜ਼ੇ ਦੀ ਫੈਮਿਲੀ ਹੈ, ਬੰਜਲ ਦੀ ਜਿਹੜੀ ਫੈਮਿਲੀ ਹੈ,
ਉਹ ਇਹਦੇ ਵਿੱਚ ਇੰਜ ਲੱਗਦਾ ਹੈ ਕਿ ਜਿਵੇਂ ਜਿਵੇਂ ਹੰਟਿੰਗ ਸਟੇਜ ਦੇ ਉੱਤੇ ਰਹਿਣ ਵਾਲੀ ਫੈਮਿਲੀ ਹੈ, ਔਰ ਜਿਹੜੇ ਸਿਆਲ ਨੇ ਉਹ ਜ਼ਿਆਦਾ ਐਡਵਾਂਸਡ ਸੁਸਾਇਟੀ 'ਚ ਦੇ ਹੈਗੇ ਨੇ। ਜਨਮ ਦਿੱਤੇ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ। ਇਹ ਤੇ ਸਾਫ਼ ਹੀ ਹੈ ਕਿ ਮਾਂ ਪਿਓ ਨੇ ਉਹਨੂੰ ਜੰਮਿਆ ਤੇ ਜਿਹੜਾ ਹੁਸਨ ਸੀ, ਖੂਬਸੂਰਤੀ ਸੀ ਜਿਹੜੀ, ਉਹ ਕਰਤਾਰ ਨੇ ਦਿੱਤੀ, ਉਹ ਰੱਬ ਨੇ ਦਿੱਤੀ। ਐਸਾ ਮਿਰਜ਼ਾ ਸੂਰਮਾ ਖਰਲਾਂ ਦਾ ਸਰਦਾਰ। ਔਰ ਮਿਰਜ਼ਾ ਜਿਹੜਾ ਹੈ ਉਹ ਖਰਲਾਂ ਦਾ ਸਰਦਾਰ ਬਣ ਗਿਆ ਹੈ। ਜਿਹੜੇ ਖਰਲ ਨੇ ਇਹ ਸਾਹੀਵਾਲ, ਜਿਹਨੂੰ ਪਹਿਲੇ ਮੰਟੂਮਰੀ ਕਹਿੰਦੇ ਸੀ, ਇਹ ਮੰਟੂਮਰੀ ਦੇ ਵਿੱਚ ਮੰਟੂਮਰੀ ਦੇ ਰਹਿਣ ਵਾਲੇ, ਇਸ ਯਾਨੀ ਇਹ ਜਿਹੜੀ ਇਹਨੂੰ ਕਹਿੰਦੇ ਸਨ ਗੰਜੀਵਾਰ, ਇਹ ਗੰਜੀਵਾਰ ਦੇ ਖਰਲ ਜਿਹੜੇ ਸਨ। ਕਿਉਂਕਿ ਜਿਹੜਾ 1857 ਦੇ ਵਿੱਚ ਅਹਿਮਦ ਖਾਨ ਖਰਲ ਜਿਹੜਾ ਹੈ, ਉਹਨੇ ਮੁਕਾਬਲਾ ਕੀਤਾ ਸੀ ਅੰਗਰੇਜ਼ਾਂ ਦੇ ਨਾਲ। ਮਤਲਬ ਇਹ ਤੇ ਖੈਰ ਮਤਲਬ ਬਿਲਕੁਲ ਕੱਲ ਦੀ ਗੱਲ ਹੈ, ਔਰ ਇਹ ਰਿਟਨ ਹਿਸਟਰੀ ਦਾ ਹਿੱਸਾ ਹੈਗਾ ਕਿ ਅਹਿਮਦ ਖਰਲ ਨੇ ਰਜਿਸਟ ਕੀਤਾ ਸੀਗਾ ਅੰਗਰੇਜ਼ਾਂ ਨੂੰ। ਕਿਉਂ ਕੀਤਾ ਸੀ, ਇਹਦੇ ਬਾਰੇ ਜਿਹੜੀਆਂ ਇੰਟਰਪ੍ਰੀਟੇਸ਼ਨਸ ਲੋਕੀ ਕਰਦੇ ਨੇ ਉਹ ਮੁਖਤਲਿਫ ਹੈ। ਅੱਛਾ, ਮੈਂ ਸਮਝਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਖਰਲ ਅੰਗਰੇਜ਼ਾਂ ਦੇ ਨਾਲ ਜਿਹੜਾ ਮੁਕਾਬਲਾ ਕਰ ਰਹੇ ਸਨ, ਜਿਹੜਾ ਕਿ ਉਹ ਕਰ ਰਹੇ ਸਨ, ਤੇ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਮਿਰਜ਼ੇ ਦੇ ਕਰੈਕਟਰ ਨੂੰ ਇੱਕ, ਕਿਉਂਕਿ ਖਰਲ ਜਿੱਤੇ ਤੇ ਨਹੀਂ ਅੰਗਰੇਜ਼ਾਂ ਕੋਲੋਂ, ਅੰਗਰੇਜ਼ਾਂ ਨੇ ਉਹਨਾਂ ਨੂੰ ਹਰਾਤਾ, ਉਹਨਾਂ ਨੂੰ ਫਾਹੇ ਲਾ ਦਿੱਤਾ ਸਾਰਿਆਂ ਨੂੰ। ਜਿਵੇਂ ਮਿਰਜ਼ੇ ਨੂੰ ਉਹਨਾਂ ਨੇ, ਉਹਦੇ ਭਰਾਵਾਂ ਨੇ ਆ ਕੇ ਮਾਰਤਾ। ਤੇ ਮੈਂ ਸੋਚਣਾ ਹੈ ਕਿ ਸ਼ਾਇਦ ਕਿਸਾ ਲਿਖਣ ਵਾਲੇ ਦੇ ਜ਼ਿਹਨ ਦੇ ਵਿੱਚ ਜਿਹੜੀ ਖਰਲਾਂ ਦੀ ਸਟਰਗਲ ਸੀਗੀ ਫਾਰਨਰਸ ਦੇ ਖਿਲਾਫ, ਸ਼ਾਇਦ ਉਹ ਵੀ ਸੀਗੀ ਜਿਸ ਦੀ ਬੈਕਗਰਾਉਂਡ ਦੇ ਵਿੱਚ ਉਹਨੇ ਮਿਰਜ਼ੇ ਦਾ ਕਿਰਦਾਰ ਘੜਿਆ ਕਿ ਉਹ ਬਹਾਦਰ ਤੇ ਹੈ ਨੇ, ਪਰ ਉਹਨਾਂ ਕੋਲ ਉਹ ਰਿਸੋਰਸਸ ਨਹੀਂ ਹੈਗੇ ਜਿਹਦੇ ਨਾਲ ਉਹ ਜਿਹੜੀਆਂ ਹੋਸਟਾਈਲ ਤਾਕਤਾਂ ਨੇ ਉਹਨਾਂ ਦਾ ਮੁਕਾਬਲਾ ਕਰ ਸਕਣ। ਦੇ ਆਰ ਵੈਰੀ ਬਰੇਵ। ਇਹ ਮਤਲਬ ਇਹ ਸਾਰੀ ਜਿਹੜੀ ਮੈਂ ਇਸ ਕਹਾਣੀ ਨੂੰ ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਪਿੰਡਾਂ ਦੇ ਵਿੱਚੋਂ ਕੁੜੀਆਂ ਉਧਲਦੀਆਂ ਨੇ, ਬੰਦੇ ਉਧਾਲ ਕੇ ਕੁੜੀਆਂ ਲੈ ਜਾਂਦੇ ਨੇ। ਇਹ ਹਰ ਪਿੰਡ ਵਿੱਚ ਹੁੰਦਾ ਹੈ, ਇਹ ਥਾਂ ਤੇ ਵਾਕਿਆ, ਇਹ ਇਸ ਤਰ੍ਹਾਂ ਦੇ ਇਨਸੀਡੈਂਟਸ ਹੋ ਰਹੇ ਹੁੰਦੇ ਨੇ। ਲੇਕਿਨ ਆਖਰ ਇਸ ਉਧਾਲੇ ਨੂੰ ਜਿਹੜਾ ਮਿਰਜ਼ੇ ਨੇ ਕੀਤਾ ਸਾਹਿਬਾਂ ਦਾ, ਆਖਰ ਇਹਨੂੰ ਇੰਨੀ ਇੰਪੋਰਟੈਂਸ ਕਿਉਂ ਦਿੱਤੀ ਗਈ? ਉਹਦੀ ਕੋਈ ਹਿਸਟੋਰੀਕਲ ਰੀਜ਼ਨ ਹੋਣੀ ਚਾਹੀਦੀ ਹੈ, ਜਾਂ ਉਹਦੀ ਕੋਈ ਹਿਸਟੋਰੀਕਲ ਬੈਕਗਰਾਉਂਡ ਹੋਵੇਗੀ ਜਿਹੜੀ ਕਿ ਰਾਈਟਰ, ਜਿਹੜਾ ਸ਼ਾਇਰ ਹੈ,
ਜਿਹੜਾ ਉਹਦੇ ਤੋਂ ਇਫੈਕਟਡ ਹੈ ਔਰ ਉਹ ਮਿਰਜ਼ੇ ਦਾ ਕਰੈਕਟਰ ਬਿਲਡ ਕਰ ਰਿਹਾ। ਬਿਲਡ ਕਰ ਰਿਹਾ ਹੈ। ਸਾਹਿਬਾਂ ਪੜ੍ਹਦੀ ਪੱਟੀਆਂ। ਇੱਕ ਗੱਲ ਸੀ ਸਰ ਜੀ, ਪਲੀਜ਼, ਸੌਰੀ ਜੀ ਇੱਕ ਜੀ ਗੱਲ, ਬਿਲਕੁਲ ਪੋਇਟਿਕਲੀ ਸਪੀਕਿੰਗ, ਜਿੱਦਾਂ ਹੁਣ ਇਹ ਗੱਲ ਕਰਦੇ ਪਏ, ਜਿਹੜਾ ਪਹਿਲੀ ਲਾਈਨ ਸੀ, ਘਰ ਥੀਵੇ ਦੇ ਸਾਹਿਬਾ ਜੰਮੀ ਮੰਗਲਵਾਰ, ਅੱਛਾ ਉਹ ਤਾਂ ਸਾਹਿਬਾ ਦੀ ਹੋ ਗਈ। ਫਿਰ ਇਹਨੇ ਜਵਾਬੀ ਦਿੱਤਾ ਕਿ ਵੀ ਕੰਪੇਅਰਿੰਗ ਦ ਟੂ, ਸੋ ਸ਼ੁਡਨਟ ਇਟ ਬੀ ਘਰ ਵੰਜ, ਸਾਡੇ ਤੇ ਏਦਾਂ ਹੀ ਲਿਖਿਆ ਵੈਸੇ, ਘਰ ਵੰਜਲ ਦੇ ਮਿਰਜ਼ਾ ਜੰਮਿਆ ਕਰੜੇ ਵਾਰ, ਜਿੱਦਾਂ ਉੱਥੇ ਮੰਗਲਵਾਰ ਸੀ, ਇੱਥੇ ਕਰੜੇ ਵਾਰ। ਉਹਦੇ ਜਵਾਬ ਦੇ ਵਿੱਚ ਜਾਂ ਉਹਦੇ ਕੰਪੈਰੀਜ਼ਨ ਦੇ ਵਿੱਚ ਦੋਨਾਂ ਦਾ ਜਦ ਸਾਈਡ ਬਾਈ ਸਾਈਡ ਉਹ ਕਰ ਰਿਹਾ ਗੱਲ, ਸੋ ਮੈਨੂੰ ਸਮਹਾਉ ਲੱਗਦਾ ਨਹੀਂ ਕਿ ਬਾਰ ਆ, ਆਈ ਥਿੰਕ ਇਟ ਇਜ਼ ਵਾਰ। ਅਗਰ ਕਰੜੇ ਵਾਰ ਹੋਵੇ ਤਾਂ ਵੀ ਤੇ ਮਤਲਬ ਇਹ ਹੈ ਹਾਂ, ਕਿ ਅਸ਼ੁਭ ਦਿਨ, ਅਸ਼ੁਭ ਦਿਨ, ਹਾਂ, ਮਤਲਬ ਉਹਦਾ ਕੰਟਰਾਸਟ ਦਿਖਾ ਰਿਹਾ, ਕੰਟਰਾਸਟ ਆਫ ਦ ਟੂ, ਮਤਲਬ ਅਸ਼ੁਭ ਦਿਨ ਹੈ, ਹਾਂਜੀ, ਭੈੜਾ ਦਿਨ ਹੈ। ਜੀਓ। ਸਾਹਿਬਾਂ ਪੜ੍ਹਦੀ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ, ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁੱਲ ਜਹਾਨ। ਇਹ ਹੁਣ ਦੇਖੋ ਤੁਸੀਂ, ਇਹ ਮਸੀਤ ਦੇ ਵਿੱਚ ਇੱਕ ਤੇ ਤੋਂ ਇਹ ਲੱਗਦਾ ਹੈ ਕਿ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਨੇ ਮਸੀਤ ਦੇ ਵਿੱਚ, ਕੁੜੀਆਂ ਵੀ ਪੜ੍ਹਦੀਆਂ ਨੇ ਮੁੰਡਿਆਂ ਦੇ ਨਾਲ। ਇੱਕ ਤੇ ਇਹ ਤੁਸੀਂ ਤੁਹਾਡੇ ਪਹਿਲੇ ਨੋਟ ਕਰਨ ਵਾਲੀ ਗੱਲ ਇਹ ਹੈ, ਤੇ ਦੂਜੀ ਗੱਲ ਇਹ ਹੈ ਕਿ ਇਹ ਬਾਅਦ ਕਿੱਸਾ ਹੈ, ਯਾਨੀ ਮਤਲਬ ਇਹ ਦਾ ਓਨਲੀ ਸਟੋਰੀ ਹੈ ਜਿਹੜਾ ਜਿਹਦੇ ਵਿੱਚ ਇਸ਼ਕ ਜਿਹੜਾ ਹੈ ਉਹ ਮਸੀਤ ਦੇ ਵਿੱਚ। ਮੇਰੀ ਡਾਕਟਰ ਸਾਹਿਬ ਮੈਂ ਕਲਾਸ ਚੱਲਦੀ ਪਈ ਨਾ ਹਫਤੇ ਦੀ ਮਸੰਗਤ ਜੀ। ਸਾਈਦ ਸਾਹਿਬ ਤੁਸੀਂ, ਤੁਹਾਡਾ ਔਨ ਹੈ। ਸੌਰੀ ਮੈਂ ਮਿਊਟ ਕਰ ਲਿਆ। ਕੋਈ ਨਹੀਂ, ਕਰਾਂਗੇ। ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁੱਲ ਜਹਾਨ, ਯਾਨੀ ਇਹ ਮਸੀਤ ਦੇ ਵਿੱਚ ਇਸ਼ਕ ਜਿਹੜਾ ਹੈ ਮਸੀਤ ਤੋਂ ਸ਼ੁਰੂ ਹੋ ਰਿਹਾ ਹੈ। ਇਹਦੀ ਕੀ ਸਿਗਨੀਫੀਕੈਂਸ ਹੈ? ਆਖਰ ਮਸੀਤ ਤੋਂ ਸ਼ਾਇਰ ਕਿਉਂ ਸ਼ੁਰੂ ਕਰਵਾ ਰਿਹਾ ਹੈ ਇਸ ਇਸ਼ਕ ਨੂੰ? ਇਸ ਕਹਾਣੀ ਦੇ ਕਈ ਪੇਚ ਨੇ ਜਿਹੜੇ ਹੌਲੀ ਹੌਲੀ ਖੁੱਲਣਗੇ। ਮੈਂ ਇਹ ਤੁਹਾਨੂੰ ਇਹਦੇ ਜਿਹੜੇ ਮੁੱਢਲੇ ਨੁਕਤੇ ਨੇ ਉਹ ਨੋਟ ਕਰਵਾ ਰਿਹਾ ਕਿ ਆਖਰ ਮਸੀਤ ਤੋਂ ਕਿਉਂ ਸ਼ੁਰੂ ਹੋਇਆ। ਕਿਉਂਕਿ ਜਿਹੜੀ ਕਹਾਣੀ ਦੇ ਦੂਜੇ ਹਿੱਸੇ ਨੇ ਔਰ ਫਿਰ ਬਾਅਦ ਚ ਹਾਫਿਜ਼ ਬਰਖੁਰਦਾਰ ਦੀ ਕਹਾਣੀ ਦੇ ਵਿੱਚ ਜਿਵੇਂ ਨੇ, ਉਹ ਤੇ ਇਹ ਹੈ ਕਿ ਜਿਹੜਾ ਮਿਰਜ਼ਾ ਹੈ, ਜਿਹੜੇ ਸਿਆਲ ਨੇ, ਉਹਦੇ ਨਾਨਕੇ ਨੇ। ਮਿਰਜ਼ੇ ਦੀ ਮਾਂ ਜਿਹੜੀ ਹੈ ਉਹ ਵੀ ਸਿਆਲਾਂ ਦੀ ਕੁੜੀ ਹੈ, ਤੇ ਉਹਦੇ ਨਾਨਕੇ ਨੇ, ਇਸ ਲਈ ਉਹ ਨਾਨਕਿਆਂ ਕੋਲ ਪਲ ਰਿਹਾ ਹੈ। ਤੇ ਉੱਥੇ ਉਹਦੀ ਜਿਹੜੀ ਹੈ ਆਸ਼ਕੀ, ਉਹ ਇਹ ਹਾਫਿਜ਼ ਬਰਖੁਰਦਾਰ ਦੇ ਕਿੱਸੇ 'ਚ ਹੈ। ਤੇ ਉੱਥੇ ਉਹਦੀ ਜਵਾਨੀ ਔਰ ਖੂਬਸੂਰਤੀ ਦੀ ਵਜ੍ਹਾ ਤੋਂ ਜਿਹੜੀ ਆਸ਼ਕੀ ਹੈ ਉਹ ਮਿਰਜ਼ੇ ਨਾਲ ਹੁੰਦੀ ਹੈ, ਪਰ ਹੁੰਦੀ ਮਸੀਤ ਦੇ ਵਿੱਚ ਹੀ ਹੈ। ਤੇ ਇਹ ਮਸੀਤ ਦੇ ਵਿੱਚ ਕਿਉਂ ਇਸ਼ਕ ਨੂੰ ਕੀਤਾ ਗਿਆ, ਇਹਦੀ ਵੀ ਖੋਜ ਕਰਨੀ ਚਾਹੀਦੀ ਹੈ। ਅੱਛਾ, ਉਹਦੀ ਮੈਂ ਥੋੜੀ ਜਿਹੀ ਤੁਹਾਨੂੰ ਇਹਦੀ ਬੈਕਗਰਾਉਂਡ ਦੱਸ ਦਿਆਂ ਕਿ ਜਿਹੜਾ ਆਪਣਾ ਬਾਬਾ ਫਰੀਦ ਦੇ ਪੀਰੀਅਡ ਤੱਕ ਜਿਹੜਾ ਮੌਸਕ ਦਾ ਇੰਸਟੀਟਿਊਸ਼ਨ ਹੈ, it was highly debated and it was highly controversial. ਜਿਹੜੀ ਕੰਜ਼ਰਵੇਟਿਵ ਮੁੱਲਾਸ਼ਾਹੀ ਸੀ, ਉਹ ਤੇ ਉਹਨੂੰ ਬਿਲਕੁਲ ਪਿਉਰਿਟਨ ਖੁਦਾ ਦੇ ਘਰ ਦੇ ਤੌਰ ਤੇ ਇਸਤੇਮਾਲ ਜਾਂ ਵਰਤੋਂ ਉਹਦੀ ਸਮਝਦੀ ਸੀਗੀ। ਲੇਕਿਨ ਜਿਹੜੀ ਦੂਸਰੀ ਧਿਰ ਸੀ, ਜਿਵੇਂ ਸੂਫੀ ਸਨ ਜਾਂ ਜਿਵੇਂ ਦੂਸਰੇ ਇੰਟਲੈਕਚੁਅਲ ਸਨ, ਉਹ ਸਮਝਦੇ ਸਨ ਕਿ ਇਹ ਇੱਕ ਕਾਮਨ ਸੋਸ਼ਲ ਇੰਸਟੀਟਿਊਸ਼ਨ ਹੈ, ਜਿਹਦੇ ਵਿੱਚ ਮੁਸਾਫਰ ਆ ਕੇ ਰਹਿ ਸਕਦੇ ਨੇ, ਜਿਹਦੇ ਵਿੱਚ ਮਾੜਾ ਬੰਦਾ ਜਿਹੜਾ ਪਨਾਹ ਲੈ ਸਕਦਾ ਹੈ,
ਵਗੈਰਾ ਵਗੈਰਾ। ਸੋ ਉਹਦਾ ਯੂਜ਼ ਜਿਹੜਾ ਬਾਬਾ ਫਰੀਦ ਦੇ ਉੱਤੇ ਇਤਰਾਜ਼ ਸੀਗਾ ਸ਼ਹਿਰ ਦੇ ਕਾਜ਼ੀ ਨੂੰ, ਇਹੋ ਹੀ ਸੀ ਕਿ ਇਹ ਮਸਜਿਦ ਦੇ ਵਿੱਚ ਗਾਣਾ ਸੁਣਦਾ ਹੈ ਤੇ ਡਾਂਸ ਕਰਦਾ ਹੈ, ਮਤਲਬ ਧਮਾਲ ਪਾਉਂਦੇ ਹੋਣਗੇ ਨਾ। ਤੇ ਇਹ ਇਹ ਡਿਬੇਟ ਜਿਹੜੀ ਹੈ ਇਹ ਖਾਜਾ ਫਰੀਦ ਤੱਕ ਚਲੀ ਆਉਂਦੀ ਹੈ ਕਿ ਮਸਜਿਦ ਦੇ ਇੰਸਟੀਟਿਊਸ਼ਨ ਦੇ ਅੰਦਰ, ਮਸਜਿਦ ਦੀ ਹੱਦ ਦੇ ਅੰਦਰ ਕੀ ਹੋ ਸਕਦਾ ਹੈ ਤੇ ਕੀ ਨਹੀਂ ਹੋ ਸਕਦਾ। ਇਹ ਇਹ ਇਹਦੀ ਇਸ ਜਿਹੜਾ ਮਿਸਰਾ ਹੈ ਵਿੱਚ ਮਸਜਿਦ ਦੇ ਲੱਗੀਆਂ ਜਾਣੇ ਕੁੱਲ ਜਾਣ, ਇਹਦੀ ਮੈਂ ਤੁਹਾਨੂੰ ਬੈਕਗਰਾਉਂਡ ਦੱਸ ਰਿਹਾ ਕਿ ਪੰਜਾਬੀ ਕਲਾਸਿਕ ਦੇ ਵਿੱਚ ਇਹ ਹੋਰ ਕਿਵੇਂ ਇਹਦੀ ਇਹਨੂੰ ਕਿਵੇਂ ਲਿਆਂਦਾ ਗਿਆ। ਸਰ ਇੱਕ ਛੋਟੀ ਗੱਲ ਸੀਗੀ ਕਿ ਇਜ਼ ਇਟ ਉਹ ਥੋੜਾ ਜਿਹਾ ਉਹਨਾਂ ਦੀ ਜਿਹੜੇ ਆਰਗੇਨਾਈਜ਼ਡ ਰਿਲੀਜਨ ਨੂੰ ਥੋੜੀ ਜੀ ਟਾਰਗੇਟ ਵੀ ਕਰ ਰਿਹਾ ਹੈ ਕਿ ਵੀ ਮਸੀਤਾਂ 'ਚ ਆਹ ਕੁਝ ਵੀ ਹੁੰਦਾ। ਇਹ ਸਪੈਕੂਲੇਸ਼ਨ ਹੈ, ਇਹ ਤੁਸੀਂ ਕਰ ਸਕਦੇ ਹੋ ਮਸੀਤਾਂ, ਲੇਕਿਨ ਇਹ ਚ ਤੁਸੀਂ ਤਾਂ ਕਹੋਗੇ ਨਾ ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਮਸਜਿਦ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਨਹੀਂ ਹੋ ਸਕਦਾ, ਤੇ ਜੇ ਤੁਸੀਂ ਇਹ ਮੰਨਦੇ ਹੋ ਕਿ ਮਸਜਿਦ ਦੇ ਵਿੱਚ ਗਾਣਾ ਵੀ ਗਾਇਆ ਜਾ ਸਕਦਾ ਹੈ, ਮਸਜਿਦ ਦੇ ਵਿੱਚ ਡਾਂਸ ਵੀ ਕੀਤਾ ਜਾ ਸਕਦਾ ਹੈ, ਤੇ ਫਿਰ ਤੇ ਤੁਹਾਡੇ ਵਾਲੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਸਹੀ ਨਹੀਂ ਬੈਠੇਗੀ। ਨਹੀਂ, ਪਰ ਜੇ ਮਤਲਬ ਆਪਾਂ ਤੇ ਉਸ ਆਰਗੇਨਾਈਜ਼, ਉਹੀ ਮੈਂ ਕਹਿ ਰਹੀ ਕਿ ਜਿੱਦਾਂ ਉਹਨੇ ਵੀ ਇੱਕ ਸਟਲ ਜੀ ਸੱਟ ਮਾਰੀ ਹੋਵੇ ਟੁਵਰਡਸ ਆਰਗੇਨਾਈਜ਼ਡ ਰਿਲੀਜਨ ਨੂੰ, ਕਿ ਤੁਸੀਂ ਤਾਂ ਸੋਚਦੇ ਹੋ ਕਿ ਇਦਾਂ ਹੁੰਦਾ ਹੈ, ਪਰ ਦਿਸ ਆਲਸੋ ਹੈਪਨਸ। ਹਾਂ, ਇਹ ਵੀ ਤੁਹਾਡੀ ਗੱਲ ਸਹੀ ਹੈ। ਇਹ ਜਿਹੜਾ ਮੁੱਲਾ ਹੈ ਉਹ ਤੇ ਉਹਨੂੰ ਹੋਰ ਕੁਝ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਲੇਕਿਨ ਉੱਥੇ ਤੇ ਮਸਜਿਦ ਦੇ ਵਿੱਚ ਕੁੜੀਆਂ ਮੁੰਡਿਆਂ ਦਾ ਇਸ਼ਕ ਚੱਲ ਰਿਹਾ ਹੈ। ਇਹ ਵੀ ਤੁਹਾਡੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਇਹ ਲੌਜੀਕਲ ਹੈ ਕਿ But Dr. Mazur, oh sorry, what you said about Mirza's mom being from Sial as well. So mujhe lagta hai ki the mosque represents a place where class doesn't matter. Can we look at it like that? Say it again. That the mosque is a place where class doesn't matter, because you mentioned Mirza's mom was from Sial as well. So even though he's from a poor background, he's still got that connection. हाँ, मतलब ये है कि गड़मड़ किस्सा है ना, ये हौली हौली ਅਸੀਂ ਇਹਨੂੰ ਬੋਲਾਂਗੇ। ਮੈਂ ਅਸਲ 'ਚ ਤੁਹਾਨੂੰ ਕਨਫਿਊਜ਼ ਕਰ ਦਿੱਤਾ ਹੈ ਹਾਫਿਜ਼ ਬਰਖੁਰਦਾਰ ਦੀ ਕਹਾਣੀ ਨੂੰ ਵਿੱਚ ਦੱਸ ਕੇ, ਮੈਨੂੰ ਨਹੀਂ ਸੀ ਲਿਆਉਣਾ ਚਾਹੀਦਾ ਕਿਉਂਕਿ ਉਹਦੇ ਨਾਲ ਕਨਫਿਊਜ਼ਨ ਵਧੀ ਹੈ। ਬਟ ਆਈ ਥਿੰਕ ਵੀ ਇਹ ਥੋੜਾ ਜਿਹਾ ਇਹਨੇ ਇੱਕ ਹੌਲੀ ਜਿਹੀ ਇਹਨੇ ਇਸ਼ਾਰਾ ਸਾਨੂੰ ਆਰਗੇਨਾਈਜ਼ਡ ਰਿਲੀਜਨ ਜਿੱਦਾਂ ਉਸ ਵਕਤ ਸਾਰੇ ਕਰਦੇ ਸਨ। ਕਿ ਸੈਕੰਡਲੀ ਜਿਹੜੀ ਮਿਰਜ਼ੇ ਦੀ ਮਾਂ ਹੈ, ਸ਼ੀ ਇਜ਼ ਨੋਟ ਮੈਨੂੰ ਲੱਗਦਾ ਕਿ ਉਹ ਪੂਅਰ ਨਹੀਂ ਹੈਗੇ, ਦੇ ਜਸਟ ਫਰਮ ਅ ਲਿਟਲ ਅੰਡਰ ਡਿਵੈਲਪਡ ਏਰੀਆ। ਉਹਨਾਂ ਦਾ ਡਿਵੈਲਪਡ ਏਰੀਆ ਨਹੀਂ ਹੈਗਾ, ਬਟ ਉਹ ਵੀ ਸਰਦਾਰ ਨੇ, ਉਹ ਵੀ ਮਤਲਬ ਕਿ ਕਹਿੰਦੀ ਸੁਣਦੀ ਫੈਮਿਲੀ ਹੈ ਆਪਣੇ ਏਰੀਆ ਦੀ, ਉਹ ਗਰੀਬ ਨਹੀਂ ਹੈਗੇ। ਕਿਹਦੀ ਫੈਮਿਲੀ? ਇਹ ਕਹਿੰਦੀ ਮਦੀਆ ਸੇਇੰਗ ਕਿ ਬਈ ਉਹ ਸ਼ੀ ਇਜ਼ ਪੂਅਰ, ਜਿਹੜੀ ਉਹਦੀ ਮਦਰ ਹੈਗੀ ਹੈ ਮਿਰਜ਼ੇ ਦੀ, so she is only from an underdeveloped area, not necessarily poor. ਇਹਨੂੰ ਮੇਰੇ ਖਿਆਲ ਇਸ ਬਹਿਸ ਨੂੰ ਹਾਫਿਜ਼ ਬਰਖੁਰਦਾਰ ਤੇ ਛੱਡ ਦਈਏ, ਕਿਉਂਕਿ ਜਿੰਨਾ ਚਿਰ ਤੱਕ ਪੀਲੂ ਲਿਆਉਂਦਾ ਨਹੀਂ ਹੈ ਇਸ ਗੱਲ ਨੂੰ, ਕਿਉਂਕਿ ਪੀਲੂ ਤੇ ਜਿਹੜਾ ਹੈ ਉਹ ਮਿਰਜ਼ੇ ਦੀ ਮਾਂ ਕੋਲੋਂ ਸਿਆਲਾਂ ਦੀਆਂ ਔਰਤਾਂ ਨੂੰ ਗਾਲਾਂ ਕਢਵਾਉਂਦਾ ਹੈ ਨਾ। ਅੱਗੇ ਜਾ ਕੇ ਤੁਸੀਂ ਵੇਖੋਗੇ ਬੁਰੀਆਂ ਸਿਆਲਾਂ ਦੀਆਂ ਔਰਤਾਂ ਲੈਂਦੀਆਂ ਜਾਦੂ ਪਾ, ਇਹ ਮਿਰਜ਼ੇ ਦੀ ਮਾਂ ਕਹਿ ਰਹੀ ਹੈ ਪੀਲੂ ਦੇ ਵਿੱਚ। ਅੱਛਾ, ਅਗਲਾ ਬੰਦ ਜੀ, ਨਾ ਮਾਰ ਕਾਜ਼ੀ ਛਮਕਾਂ, ਨਾ ਦੇ ਤੱਤੀ ਨੂੰ ਤਾ। ਛਮਕਾਂ ਤੇ ਤੁਹਾਨੂੰ ਪਤਾ ਹੈ ਕੀ ਹੁੰਦੀਆਂ ਨੇ, ਕੀ ਕਹੋਗੇ ਜੀ ਨੇ ਅੰਗਰੇਜ਼ੀ ਛਮਕਾਂ ਨੂੰ?
ਸਮਗਰੀ ਅੰਗਰੇਜ਼ੀ ਨਹੀਂ ਹੋ ਸਕਦੀ ਸਰ ਜੀ, ਇਹ ਤੂੰ ਦੀ ਜਿਹੜੀ ਉਹ ਟਹਿਣੀ ਹੁੰਦੀ ਹੈ ਨਾ। ਨਹੀਂ ਮਤਲਬ ਦਰਖਤ ਦੀ ਟਹਿਣੀ ਜਿਹੜੀ ਆ ਉਹਨੂੰ ਉਹ ਛਮਕ ਹੁੰਦੀ ਹੈ ਨਾ, ਤੇ ਉਹ ਆਮ ਤੌਰ ਤੇ ਜਿਹੜੇ ਜਿਹੜੇ ਉਸਤਾਦ ਜਾਂ ਜਿਹੜੇ ਪੜ੍ਹਾਉਣ ਵਾਲੇ ਮੁੱਲਾ ਹੁੰਦੇ ਸਨ, ਉਹ ਦਰਖਤ ਦੀ ਟਹਿਣੀ ਤੋੜ ਕੇ ਉਹਦੇ ਨਾਲ ਫਿਰ ਮਾਰਦੇ ਸਨ ਸਟੂਡੈਂਟਸ ਨੂੰ। ਤੇ ਇਹ ਹੈ, ਨਾ ਮਾਰ ਕਾਜ਼ੀ ਛਮਕਾਂ, ਨਾ ਦੇ ਤੱਤੀ ਨੂੰ ਤਾ। ਤੱਤੀ ਨੂੰ ਮੈਂ ਤੇ ਪਹਿਲੇ ਹੀ ਸੜੀ ਹੋਈ ਹਾਂ, ਤੇ ਤਾ ਦੇਣਾ ਮਤਲਬ ਤਾ ਦਾ ਮਤਲਬ ਸਾੜਨਾ ਹੈ, ਕਿ ਤੂੰ ਸੜੀ ਹੋਈ ਨੂੰ ਹੋਰ ਨਾ ਸਾੜ। ਪੜਨਾ ਸਾਡਾ ਰਹਿ ਗਿਆ, ਲੈ ਆਏ ਇਸ਼ਕ ਲਿਖਾ। ਸਾਡਾ ਪੜਨਾ ਜਿਹੜਾ ਸੀ, ਉਹਦੀ ਕੋਈ ਉਹ ਸੈਕੰਡਰੀ ਹੋ ਚੁੱਕਿਆ ਹੈ, ਕਿਉਂਕਿ ਅਸੀਂ ਆਪਣੀ ਜਿਹੜੀ ਫਿਊਚਰ ਹੈ ਜਾਂ ਕਿਸਮਤ ਹੈ ਜਾਂ ਜੋ ਵੀ ਹੈ, ਉਹਦੇ ਵਿੱਚ ਇਸ਼ਕ ਲਿਖਿਆ ਹੈ, ਇਸ਼ਕ ਕਰਨਾ ਲਿਖਿਆ ਹੈ, ਉਹਦੇ ਵਿੱਚ ਪੜ੍ਹਨਾ ਨਹੀਂ ਲਿਖਿਆ ਹੈ। ਸਲਾਦਾ ਮਸੀਤ ਦੇ ਵਿੱਚ ਅਸੀਂ ਤੇ ਇਸ਼ਕ ਕਰਨਾ ਹੈ, ਅਸੀਂ ਪੜ੍ਹਨਾ ਨਹੀਂ ਹੈ, ਇਹ ਮਤਲਬ ਹੈ ਇਸ ਦਾ। ਇਹ ਹੁਣ ਆਖਰੀ 3 ਲਾਈਨਾਂ ਮੈਂ ਪੜ੍ਹਨਾ, ਤੇ ਫਿਰ ਅਗਲੀ ਵਾਰੀ ਅਸੀਂ ਕਰਾਂਗੇ। ਸਰ ਜੀ ਆਪ ਸੌਰੀ, ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ। ਤੇ ਇਹਦੇ ਮਤਲਬ ਕਿ ਦੋ ਗੱਲਾਂ ਨੇ ਨਾ, ਇੱਕ ਤੇ ਹੋ ਗਈ ਕਿ ਵੀ ਉਹਨਾਂ ਦੀ ਏਜ ਡਿਫਰੈਂਸ ਹੈ, ਇੱਕ ਕਿ ਇੰਟੈਲੈਕਚੁਅਲੀ ਡਿਫਰੈਂਟ ਨੇ, ਕਿ ਜਾਂ ਕਿ ਵੀ ਜਿਹੜਾ ਪੱਟੀਆਂ ਪੜ੍ਹਨਾ, ਮਿਰਜ਼ੇ ਨੂੰ ਸਿਰਫ ਉਹਨਾਂ ਨੇ ਕੁਰਾਨ ਰਟਾ ਕੇ ਤੇ ਉਹਨਾਂ ਨੇ ਘਰ ਭੇਜ ਦੇਣਾ, ਪਰ ਜਿਹੜੀ ਸਾਹਿਬਾ ਹੈਗੀ, ਬਿਕੋਜ਼ ਸ਼ੀ ਕਮਸ ਫਰਮ ਅ ਮੋਰ sophisticated family, ਤੇ ਉਹਨੇ ਅੱਗੇ ਵੀ ਪੜ੍ਹਨਾ ਆ, ਤਾਂ ਉਹਨੂੰ ਸ਼ੁਰੂ ਤੋਂ ਮਤਲਬ ਐਲਫਾਬੈਟਰੀ ਸਿਖਾ ਰਹੇ ਨੇ, ਇਹ ਕਰ ਰਹੇ ਨੇ। ਵਾਟ ਇਜ਼ ਇਟ ਡਿਨੋਟਿੰਗ ਇਨ ਦਿਸ, ਜਿਹੜੀ ਅਲੱਗ-ਅਲੱਗ ਚੀਜ਼ਾਂ ਨੇ? ਇਹ ਚੀਜ਼ ਨਹੀਂ, ਜਿਹੜੀ ਸਿੱਧੀ ਪੜ੍ਹਾਈ ਹੈ ਦੀ, ਉਹ ਤੇ ਇਹ ਹੈ ਕਿ ਸਾਹਿਬਾਂ ਜਿਹੜੀ ਹੈ ਉਹ ਅਜੇ ਅਲਫਾਬੈਟਸ ਪੜ੍ਹ ਰਹੀ ਹੈ, ਤੇ ਮਿਰਜ਼ਾ ਜਿਹੜਾ ਉਹ ਥੋੜਾ ਐਡਵਾਂਸ ਹੈ, ਤੇ ਉਹ ਕੁਰਾਨ ਪੜ੍ਹ ਰਿਹਾ ਹੈ। ਏਜ ਡਿਫਰੈਂਸ ਮਤਲਬ ਉਹਨੂੰ ਅਲਫਾਬੈਟਸ ਆਉਂਦੇ ਨੇ, ਤੇ ਉਹ ਬਕਾਇਦਾ ਕੁਰਾਨ ਨੂੰ ਪੜ੍ਹ ਲੈਂਦਾ ਹੈ, ਕਿਉਂਕਿ ਪੱਟੀਆਂ ਪੜ੍ਹ ਕੇ ਅਲਫਾਬੈਟ ਸਿੱਖ ਕੁਰਾਨ ਨੂੰ ਜਦੋਂ ਨਵੇਂ ਬੱਚੇ ਪੜ੍ਹਦੇ ਨੇ, ਤੇ ਪਹਿਲੇ ਤੇ ਪੱਟੀਆਂ ਪੜ੍ਹਦੇ ਨੇ ਨਾ, ਰੂਫੇ ਤਹਜੀ ਅਲਫਾਬੈਟਸ ਪੜ੍ਹਦੇ ਨੇ ਨਾ ਪਹਿਲੇ ਤੇ। ਅੱਛਾ ਤੇ ਜੀ। ਫਿਰ ਅਲਫਾਬੈਟਸ ਨੂੰ ਪੜ੍ਹ ਕੇ ਤੇ ਫਿਰ ਕੁਰਾਨ ਪੜ੍ਹਨਾ ਸ਼ੁਰੂ ਕਰਦੇ ਨੇ ਨਾ। ਤੇ ਇਹ ਆਪਣਾ ਇਹ ਮਿਸਰੇ ਦੇ ਵਿੱਚ ਤੇ ਇੰਜੀ ਲੱਗਦਾ ਹੈ ਕਿ ਦੋਨੋਂ ਦੋ ਮੁਖਤਲਿਫ ਸਟੇਜਸ ਦੇ ਸਟੂਡੈਂਟਸ ਨੇ। ਵੈਸੇ ਵੀ ਅੱਗੇ ਜਾ ਕੇ ਸਾਹਿਬਾਂ ਕਹਿੰਦੀ ਕਿ ਮੈਨੂੰ ਤਾਂ ਇੰਟਰਸਟ ਹੀ ਕੋਈ ਨਹੀਂ ਪੜ੍ਹਨ ਦੇ ਵਿੱਚ ਬਹੁਤਾ। ਹਾਂਜੀ, ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੇ ਹੱਟ। ਸਾਹਿਬਾਂ ਗਈ ਤੇਲ ਨੂੰ, ਯਾਨੀ ਸਾਹਿਬਾਂ ਜਿਹੜੀ ਹੈ ਉਹ ਤੇਲ ਖਰੀਦਣ ਲਈ ਪਸਾਰੀ ਦੀ ਦੁਕਾਨ ਦੇ ਉੱਤੇ ਗਈ। ਇਹ ਤੇ ਸਾਫ਼ ਹੀ ਹੈ, ਤੁਹਾਨੂੰ ਪਤਾ ਹੀ ਹੈ। ਫੜ ਨਾ ਜਾਣੇ ਤਕੜੀ, ਹਾੜ ਨਾ ਜਾਣੇ ਵੱਟ। ਤੇ ਉਹਦੇ ਹੁਸਨ ਦਾ ਇੰਨਾ ਅਸਰ ਹੈ ਉਹਦੇ ਪਸਾਰੀ ਦੇ ਉੱਤੇ, ਦੁਕਾਨਦਾਰ ਦੇ ਉੱਤੇ, ਬਣੀਏ ਦੇ ਉੱਤੇ, ਕਿ ਉਹ ਉਹਦੇ ਕੋਲ ਤਕੜੀ ਨਹੀਂ ਫੜੀ ਜਾ ਰਹੀ ਤੋਲਣ ਲਈ। ਹਾੜ ਦਾ ਮਤਲਬ ਇੱਥੇ ਜਿਹੜਾ ਡਿਕਸ਼ਨਰੀਆਂ ਚੋਂ ਮੈਂ ਦੇਖਿਆ ਹੈ, ਔਰ ਬੀਬਾ ਜੀ ਨੇ ਵੀ ਪਹਿਲੇ ਪਿਛਲੇ ਹਫਤੇ ਮੈਨੂੰ ਇਹ ਦੱਸਿਆ ਸੀ, ਲੇਕਿਨ ਉਹ ਮੈਂ ਡਿਕਸ਼ਨਰੀਆਂ ਤੋਂ ਕਨਫਰਮ ਕੀਤਾ ਹੈ। ਹਾੜ ਨਾ ਹੁੰਦਾ ਹੈ ਅੰਦਾਜ਼ਾ ਲਾਉਣਾ, ਕਿਸੇ ਸ਼ੈ ਦੇ ਵਜ਼ਨ ਦਾ ਅੰਦਾਜ਼ਾ ਲਾਉਣਾ, ਜਿਹਨੂੰ ਉਰਦੂ ਚ ਅਸੀਂ ਕਹਿੰਦੇ ਹਾਂ ਤਖਮੀਨਾ ਲਾਉਣਾ।
ਹਾੜ ਨਾ ਜਾਣੇ ਵਟ, ਵਟ ਦਾ ਮਤਲਬ ਹੈ ਤੋਲਣਾ, ਮਤਲਬ ਉਹ ਨਾ ਤੇ ਅੰਦਾਜ਼ਾ ਲਾ ਸਕਦਾ ਹੈ ਉਹਦੇ ਵਜ਼ਨ ਦਾ, ਉਹਨੂੰ ਅੰਦਾਜ਼ਾ ਲਾਉਣਾ ਵੀ ਭੁੱਲ ਗਿਆ ਤੇ ਤੋਲਣਾ ਵੀ ਭੁੱਲ ਗਿਆ। ਇੰਜ ਵੀ ਪੜਿਆ ਜਾ ਸਕਦਾ ਹੈ, ਹਾੜ ਨਾ ਜਾਣੇ ਵਟ, ਤੇ ਇਹਨੂੰ ਇੰਜ ਵੀ ਪੜਿਆ ਜਾ ਸਕਦਾ ਹੈ ਕਿ ਜੋ ਕੁਝ ਅੰਦਾਜ਼ਾ ਉਹਨੇ ਤਖਮੀਨਾ ਜਾਂ ਉਹਨੇ ਲਾਇਆ ਹੈ ਉਹ ਉਹਨੂੰ ਤੋਲ ਨਹੀਂ ਪਾ ਰਿਹਾ। ਲੇਕਿਨ ਹਾੜ ਦਾ ਮਤਲਬ ਯਕੀਨੀ ਤੌਰ ਦੇ ਉੱਤੇ ਹੈ ਟੂ ਗੈਸ ਕੀ ਕਹਿਣਾ ਚਾਹੀਦਾ ਹੈ? ਤੁਸੀਂ ਦੱਸਿਆ ਤਖਮੀਨਾ ਨਾਲ ਐਸਟੀਮੇਟ। ਐਸਟੀਮੇਟ, ਹਾਂ ਐਸਟੀਮੇਟ, ਉਹਦੇ ਵਾਲੀਅਮ ਔਰ ਉਹਦੀ ਵਜ਼ਨ ਦਾ ਐਸਟੀਮੇਟ ਲਾਉਣਾ, ਇਹ ਗੱਲ ਇਹ ਜ਼ਿਆਦਾ ਦਰੁਸਤ ਹੈਗੀ ਹੈ ਬੀਬਾ ਜੀ ਦਾ। ਸਰ ਜੀ, ਇਹ ਵੱਟ ਜਿਹੜੀ ਹੈ, ਵੱਟ ਵਜ਼ਨ ਵੀ ਹੁੰਦਾ ਤੇ ਇੱਕ ਵੱਟੇ ਵੀ ਰੱਖਦੇ ਸਨ, ਉਹ ਤੋਲਣ ਵਾਸਤੇ ਇੱਕ ਤਰਫ ਵੱਟਾ ਰੱਖਦੇ ਸਨ, ਇੱਕ ਤਰਫ ਉਹ ਜਿੰਸ ਰੱਖਦੇ ਸਨ। ਉਹ ਜਿਹੜੇ ਵੱਟੇ ਹੁੰਦੇ ਸਨ ਉਹ ਵੀ ਸੇਰ। ਨਹੀਂ ਵੱਟ ਤੋਲਣ ਲਈ ਤੋਲਣ ਵਾਲੇ ਪੱਥਰ ਨੂੰ ਹੀ ਵੱਟਾ ਕਹਿੰਦੇ ਸਨ ਨਾ। ਜੀ ਜੀ। ਵੱਟ ਦਾ ਮਤਲਬ ਤੋਲਣਾ ਹੀ ਹੈ ਨਾ। ਮਿਸਾਲ ਦੇ ਤੌਰ ਤੇ ਜਿਹਨੂੰ ਵੱਟਾ ਸੱਟਾ ਕਹਿੰਦੇ ਨੇ, ਜੀ ਉਹਦਾ ਮਤਲਬ ਵੀ ਤੇ ਨਾ ਦੋਨੋਂ ਬਰਾਬਰ ਦੇ ਵਜ਼ਨ ਦੇ ਹੋਣ। ਸੋ ਵੱਟ ਦਾ ਮਤਲਬ ਤੇ ਯਕੀਨੀ ਤੌਰ ਦੇ ਉੱਤੇ ਤੋਲਣਾ ਹੈ। ਵੈਸੇ ਇਹ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਬੜਾ ਮਸ਼ਹੂਰ ਹਿਸਟੋਰੀਅਨ ਹੈ ਕੁਸਾਂਬੀ, ਉਹ ਕਹਿੰਦਾ ਹੈ ਕਿ ਜਿਹੜੀ ਹੜੱਪਾ ਸਿਵਲਾਈਜੇਸ਼ਨ ਦੀ ਜਿਹੜੀ ਚੀਜ਼ ਖਤਮ ਨਹੀਂ ਹੋ ਸਕੀ ਔਰ ਉਹਨੇ ਸਰਵਾਈਵ ਕੀਤਾ, ਉਹ ਮੈਜਰਮੈਂਟ ਦੇ ਵਜ਼ਨ ਸਨ, ਵੱਟੇ। ਮਤਲਬ ਜਿਹੜੇ ਹੜੱਪਾ ਸਿਵਲਾਈਜੇਸ਼ਨ ਨੇ ਜਿਵੇਂ ਤੋਲਣ ਲਈ ਵੱਟੇ ਬਣਾਏ ਸਨ, ਉਹ ਬਾਅਦ ਦੇ ਵਿੱਚ ਉਵੇਂ ਹੀ ਚੱਲਦੇ ਰਹੇ। ਇਹ ਉਹਦਾ ਕਹਿਣਾ ਹੈਗਾ। ਮੈਂ ਤੁਹਾਡੀ ਸਿਰਫ ਤੁਹਾਡੀ ਇਨਫੋਰਮੇਸ਼ਨ ਲਈ ਇਹ ਐਡ ਕਰ ਰਿਹਾ। ਤੇਲ ਭੁਲਾਵੇ ਬਾਣੀਆਂ, ਤੇਲ ਇੱਥੇ ਵੈਸੇ ਇਹਨਾਂ ਨੇ ਲਿਖਿਆ ਹੈ ਤੇਲ ਭੁਲਾਵੇ ਭੁੱਲਾ ਬਾਣੀਆਂ। ਨਹੀਂ, ਇਹ ਭੁੱਲਾ ਨਹੀਂ ਇੱਥੇ ਹੋ ਸਕਦਾ, ਕਿਉਂਕਿ ਇਹਦੇ ਨਾਲ ਵਜ਼ਨ ਪੂਰਾ ਨਹੀਂ ਹੁੰਦਾ, ਵਜ਼ਨ ਵੱਧ ਖਰਾਬ ਹੋ ਜਾਂਦਾ ਹੈ। ਇਸ ਵਾਸਤੇ ਇਹ ਮਿਸਰਾ ਇੰਜ ਹੋਏਗਾ, ਤੇਲ ਭੁਲਾਵੇ ਬਾਣੀਆਂ। ਭੁਲਾਵੇ ਦੇ ਵਿੱਚ ਆ ਕੇ ਭੁੱਲ ਕੇ ਤੇਲ ਦੀ ਥਾਂ ਉਹ ਦਿੱਤਾ ਸ਼ਹਿਦ ਉਲਟ, ਉਹਨੇ ਤੇਲ ਦੀ ਥਾਂ ਤੇ ਸ਼ਹਿਦ ਜਿਹੜਾ ਹੈ ਉਹਦੇ ਭਾਂਡੇ ਦੇ ਵਿੱਚ, ਉਹਦੇ ਬਰਤਨ ਦੇ ਵਿੱਚ ਪਾ ਦਿੱਤਾ। ਇਹ ਜਿਹੜਾ ਭੁੱਲਾ ਹੈ ਨਾ, ਇਹਨੂੰ ਵਿੱਚੋਂ ਡਿਲੀਟ ਕਰ ਦਿਓ। ਮਤਲਬ ਇਹ ਐਡੀਟਿੰਗ ਅਸੀਂ ਕਰ ਰਹੇ ਹਾਂ ਜੀ ਇਸ ਤਰੀਕੇ ਦੇ ਨਾਲ। ਮੇਰਾ ਖਿਆਲ ਹੈ ਕਿ ਇੰਨਾ ਅੱਜ ਕਾਫੀ ਹੈ। ਕਿਉਂ ਜੀ, ਠੀਕ ਹੈ? ਬਿਲਕੁਲ ਠੀਕ ਹੈ ਸਰ ਜੀ। ਪਰ ਡਾਕਟਰ ਸਾਹਿਬ, ਇਹ ਸਟੈਂਜ਼ਾ ਜਿਹੜਾ ਇਸ ਨਾਲ ਰਾਈਮਿੰਗ ਜਿਹੜਾ ਹੈਗਾ ਰਦੀਫ, ਇਹ ਤਾਂ ਕੰਟੀਨਿਊ ਸਟਿਲ ਅਗਲੇ ਵੀ ਜੱਟ ਦੁਪੱਟ ਜਗਤ, ਇਹ ਸਟੈਂਜ਼ਾ ਸਾਡੇ ਇੱਥੇ ਖਤਮ ਨਹੀਂ ਹੋਇਆ ਹਾਲੇ। ਚਲੋ ਹਾਂ, ਇਹ ਤੁਹਾਡੀ ਗੱਲ ਸਹੀ ਹੈ। ਇਹਨੂੰ ਉੱਥੋਂ ਅਗਲੀ ਵਾਰੀ ਫਿਰ ਸ਼ੁਰੂ ਕਰਾਂਗੇ ਉੱਥੋਂ। ਠੀਕ ਹੈ, ਠੀਕ ਹੈ ਜੀ। ਠੀਕ ਹੈ ਸਰ ਜੀ। ਰਿਕਾਰਡਿੰਗ ਕਲੋਜ਼ ਕਰ ਦਿਓ।